ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਈ ਖਾਸ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਅੱਜ ਦਾ ਇਹ ਪ੍ਰੋਗਰਾਮ ਸਾਲ 2023 ਦੀ 13 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀ, ਇਹਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਕਹਿੰਦੇ ਪੰਜਾਬ ਦੇ ਖਜ਼ਾਨੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੀ ਕੇਜਰੀਵਾਲ ਦੀ ਝੋਲੀ ਦੇ ਵਿੱਚ ਪਈ। ਇੱਕ ਪਾਸੇ ਸੰਘਵਾਦ, ਇੱਕ ਪਾਸੇ ਫੈਡਰਲਿਜ਼ਮ ਦੀਆਂ ਦੁਹਾਈਆਂ ਤੇ ਦੂਜੇ ਪਾਸੇ ਆਪਦੀ ਹੀ ਜਿੱਥੇ ਪਾਰਟੀ ਦੀ ਸਰਕਾਰ ਹੈ ਉੱਥੋਂ ਸਾਰਾ ਕੁਛ ਹੀ ਲੁੱਟ ਲੁਟਾਈਆਂ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ, ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਜੀ। ਬਕਾਇਦਾ ਤੌਰ ਤੇ ਇਹ ਸੈਸ਼ਨ 2 ਰੋਜ਼ਾ ਸੈਸ਼ਨ ਹੋਏਗਾ। 19 ਔਰ 20 ਜੂਨ ਨੂੰ ਇਹ ਸੈਸ਼ਨ ਬੁਲਾਇਆ ਜਾਣਾ। ਇਹਦੀ ਪੂਰੀ ਇੱਕ ਵਿਉਂਤਬੰਦੀ ਹੋ ਗਈ ਹੈ। ਸੋ ਉਸ ਨੂੰ ਲੈ ਕੇ ਇਹ ਪਤਾ ਲੱਗ ਰਿਹਾ ਕਿ ਜਿਹੜਾ ਤਾਂ 19 ਜੂਨ ਦਾ ਸੈਸ਼ਨ ਹੈ ਉਹਦੇ ਵਿੱਚ DGP ਦੇ ਮੁੱਦੇ ਦੇ ਉੱਤੇ, ਮਤਲਬ ਕਿ DGP ਦੀ ਨਿਯੁਕਤੀ ਨੂੰ ਲੈ ਕੇ, ਉਹਦੇ ਨਾਮ ਭੇਜਣ ਨੂੰ ਲੈ ਕੇ ਉਸ ਹਵਾਲੇ ਨਾਲ ਇੱਕ ਮਤਾ ਆ ਸਕਦਾ ਹੈ। ਪਰ ਅਹਿਮ ਤੌਰ ਤੇ ਮੰਨਿਆ ਜਾ ਰਿਹਾ ਕਿ ਜਿਹੜਾ ਇਜਲਾਸ 20 ਤਰੀਕ ਨੂੰ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮੌਜੂਦ ਰਹਿਣਾ ਜੀ। ਕਹਿੰਦੇ ਵਿਧਾਨ ਸਭਾ ਦੇ ਵਿਸ਼ੇਸ਼ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਮਹਿਮਾਨਾਂ ਦੀ ਗੈਲਰੀ ਦੇ ਵਿੱਚ ਬੈਠੇ ਨਜ਼ਰ ਆ ਸਕਦੇ ਨੇ। ਸੋ ਅਰਵਿੰਦ ਕੇਜਰੀਵਾਲ ਦਾ ਇੱਥੇ ਆਉਣਾ ਇਸ ਪੰਜਾਬ ਦੇ ਵਿਧਾਨ ਸਭਾ ਸੈਸ਼ਨ 'ਚ ਮੇਰਾ ਖਿਆਲ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਇਹਦਾ ਵਿਸ਼ੇਸ਼ ਮਹਿਮਾਨ ਬਣ ਕੇ ਆ ਰਿਹਾ ਹੋਵੇ। ਤੇ ਜਦੋਂ ਇਹ ਸਾਨੂੰ ਜਾਣਕਾਰੀ ਮਿਲੀ ਕਿ ਇਹ ਹੋਣ ਜਾ ਰਿਹਾ ਤਾਂ ਅਸੀਂ ਪੜਚੋਲ ਵੱਲ ਵਧੇ ਕਿ ਇਹਦੇ ਪਿੱਛੇ ਕੀ ਹੈ, ਕੀ ਇੱਕ ਰੂਟੀਨ ਹੈ ਜਿਵੇਂ ਹੋਰ ਮਹਿਮਾਨ ਆ ਜਾਂਦੇ ਨੇ ਉਵੇਂ ਕੇਜਰੀਵਾਲ ਜੀ ਨੇ ਆਉਣਾ ਤਾਂ ਕੋਈ ਚੱਕਰ ਨਹੀਂ। ਫਿਰ 19 ਤਰੀਕ ਨੂੰ ਹੋਣਾ ਕੀ ਹੈ, ਜਦੋਂ ਇਹ ਪਤਾ ਲੱਗਿਆ ਕਹਿੰਦੇ ਜੀ 19 ਤਰੀਕ ਨੂੰ ਕੇਜਰੀਵਾਲ ਜੀ ਦੀ ਹੀ ਗਾਥਾ ਸੁਣਾਈ ਜਾਣੀ ਹੈ, ਕੇਜਰੀਵਾਲ ਜੀ ਦਾ ਹੀ ਗੁਣਗਾਨ ਗਾਇਆ ਜਾਣਾ। 19 ਤਰੀਕ ਦਾ ਨਾਂ ਕੇਜਰੀਵਾਲ ਦੇ ਨਾਂ ਤੇ ਹੀ ਹੈ, ਮਤਲਬ ਪੰਜਾਬ ਦਾ ਖਜ਼ਾਨਾ 19 ਜੂਨ ਨੂੰ ਕੇਜਰੀਵਾਲ ਦੇ ਨਾਮ ਤੇ ਲਟਾਉਣਾ ਹੈ। ਇਹ ਲੰਮੇ ਸਮੇਂ ਪੰਜਾਬ 'ਚ ਸਵਾਲ ਹੁੰਦਾ ਰਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਛੋਟੇ ਸੈਸ਼ਨ ਬੁਲਾ ਕੇ ਲੋਕ ਮੁੱਦਿਆਂ ਤੋਂ ਭੱਜਿਆ ਜਾਂਦਾ ਸੀ, ਪਰ ਖਾਤਿਆਂ 'ਚ ਪੈਸੇ ਪੈਂਦੇ ਸੀ ਕਿ ਆਓ ਜੀ ਸ਼ੁੱਕਰਵਾਰ ਨੂੰ ਜੀ ਅੱਧੇ ਘੰਟੇ ਦੇ ਵਿੱਚ ਸ਼ੋਕ ਮਤੇ ਪੜ੍ਹੋ ਜੀ ਤੇ ਜੀ ਸੈਸ਼ਨ ਖਤਮ, ਸ਼ਨੀ ਐਤਵਾਰ ਲਈ ਉੱਠ ਗਿਆ ਜੀ। ਸੋ ਅੱਧੇ ਘੰਟੇ ਦੇ ਚੱਕਰ ਦੇ ਵਿੱਚ ਸਾਰੇ ਪੈਸੇ ਜਾਂਦੇ ਸੀ ਇੰਨੇ। ਸੋ ਉਸੇ ਤਰ੍ਹਾਂ ਹੁਣ ਤੁਸੀਂ 2 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪੰਜਾਬ ਦਾ ਖਜ਼ਾਨਾ ਕਿਹਨੂੰ ਲਟਾਉਣਾ, ਕਿਹਦੇ ਨਾਂ ਤੇ ਲਟਾਉਣਾ? ਹੁਣ ਇਹ ਕਹਿੰਦੇ ਜੀ ਵਿਸ਼ੇਸ਼ ਮਹਿਮਾਨ ਜੇ ਕੇਜਰੀਵਾਲ ਆ ਰਹੇ ਨੇ ਤਾਂ ਕੇਜਰੀਵਾਲ ਨੂੰ ਖਜ਼ਾਨਾ ਲਟਾਉਣ ਵਾਲੀ ਗੱਲ ਕਿੱਥੋਂ ਆ ਗਈ? ਕਹਿੰਦੇ ਉਹ ਗੱਲ ਇੱਥੋਂ ਆਈ ਜੀ, ਜਿਹੜਾ ਦਿੱਲੀ ਸਰਕਾਰ ਦੇ ਖਿਲਾਫ ਕੇਂਦਰ ਨੇ ਇੱਕ ਆਰਡੀਨੈਂਸ ਕੱਢਿਆ ਕਿ ਤੁਸੀਂ ਅਫਸਰ ਲਾਉਣੇ, ਹਟਾਉਣੇ, ਬਦਲਣੇ, ਤਬਾਦਲੇ ਕਰਨੇ, ਉਹ ਸਾਰਾ ਕੁਛ ਮਤਲਬ ਕਿ ਰਾਜਪਾਲ ਦੀ ਮਨਜ਼ੂਰੀ ਨਾਲ ਹੀ ਹੋਊਗਾ। ਉਹ ਸੁਪਰੀਮ ਕੋਰਟ ਨੂੰ ਬਾਈਪਾਸ ਕਰਕੇ ਵੀ ਜਿਹੜਾ ਹੁਕਮ ਜਾਰੀ ਕੀਤਾ ਹੈ। ਸੋ ਉਸ ਨੂੰ ਲੈ ਕੇ ਮਤਲਬ ਕਿ ਦੇਸ਼ ਭਰ ਦੇ ਵਿੱਚ ਜਿਹੜੀ ਏਕਤਾ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਰਵਿੰਦ ਕੇਜਰੀਵਾਲ। ਕਿਆ ਮੇਰੇ ਹੱਕ 'ਚ ਆਓ ਜੀ, ਇਹ ਲੋਕਤੰਤਰ ਦਾ ਘਾਣ ਹੈ। ਉਹ ਅਰਵਿੰਦ ਕੇਜਰੀਵਾਲ ਜਿਹੜੇ ਜਦੋਂ ਜੰਮੂ ਕਸ਼ਮੀਰ ਦਾ ਇਹ ਪਹਿਲੂ ਆਇਆ ਸੀ ਤਦ ਦੂਸਰੇ ਪਾਸੇ ਖੜੇ ਸੀ, ਅੱਜ ਆਪਣੀ ਵਾਰੀ ਦੂਸਰੇ ਪਾਸੇ ਨੇ। ਉਹ ਅਰਵਿੰਦ ਕੇਜਰੀਵਾਲ ਦੇ ਲਈ ਮਤਾ ਪਾਸ ਕਰਨਾ ਜੀ ਪੰਜਾਬ ਦੀ ਵਿਧਾਨ ਸਭਾ 'ਚ। ਉਹ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਲਈ ਇਹ ਸੈਸ਼ਨ ਬੁਲਾਉਣਾ ਹੈ ਕਿ ਅਸੀਂ 20 ਤਰੀਕ ਨੂੰ 20 ਜੂਨ ਨੂੰ ਵਿਸ਼ੇਸ਼ ਸੈਸ਼ਨ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ, ਦਿੱਲੀ ਸਰਕਾਰ ਨਾਲ ਕੇਂਦਰ ਵੱਲੋਂ ਹੋ ਰਹੇ ਧੱਕੇ ਦੇ ਉੱਤੇ ਅਸੀਂ ਮਤਾ ਪੇਸ਼ ਕਰਾਂਗੇ। ਸੋ ਇਸ ਲਈ ਇਹ ਸਵਾਲ ਤਾਂ ਖੜਾ ਹੋਇਆ, ਸਵਾਲ ਸਮਰਥਨ ਦਾ ਨਹੀਂ ਹੈ ਜੀ, ਸਵਾਲ ਸਮਰਥਨ ਦੇ ਤਰੀਕੇ ਦਾ। ਬਿਲਕੁਲ ਸਹੀ ਹੈ
ਦੇਸ਼ ਦੇ ਵਿੱਚ ਹੋਰ ਕਿੰਨੀਆਂ ਸਰਕਾਰਾਂ ਨਾਲ ਮਮਤਾ ਬੈਨਰਜੀ ਦੇ ਨਾਲ ਕਿੰਨਾ ਖਿੱਚੋਤਾਣ ਹੁੰਦੀ ਰਹੀ। ਕਦੇ ਕਿਸੇ ਸੂਬੇ ਨੇ ਇਹੋ ਜਿਹਾ ਮਤਾ ਪਾ ਕੇ ਇਦਾਂ ਦੀ ਉਹ ਦਿਖਾਈ ਹੈ ਕਿ ਆਓ ਜੀ ਤੁਸੀਂ ਤੁਹਾਡੇ ਲਈ ਆਹ ਕਰਦੇ ਆ। ਰੂਟੀਨ ਸੈਸ਼ਨ ਦੇ ਵਿੱਚ ਕੋਈ ਮਤਾ ਆਵੇ ਤਾਂ ਸਮਝ ਆਉਂਦੀ ਆ ਜੀ, ਹੈ ਨਾ। ਕਿਸੇ ਚੱਲਦੇ ਸੈਸ਼ਨ ਦੇ ਦੌਰਾਨ ਕਿਸੇ ਗੱਲ ਦਾ ਖੰਡਨ ਹੋਵੇ ਤਾਂ ਸਮਝ ਆਉਂਦੀ ਆ। ਪਰ ਤੁਸੀਂ ਅਚੇਚਾ ਸੈਸ਼ਨ ਐਂ ਬੁਲਾ ਕੇ ਉਹਨੂੰ ਬਿਠਾ ਕੇ ਉਹਦਾ ਗੁਣਗਾਨ ਗਾ ਕੇ ਇਕੱਲੇ ਇਕੱਲੇ ਤੋਂ ਸ਼ੋਲੇ ਗਵਾਉਂਗੇ, ਹੈ ਨਾ। ਫਿਰ ਇਹ ਉਹੀ ਹੈ ਕਿ ਪਹਿਲਾਂ ਰਾਮਲੀਲਾ ਮੈਦਾਨ 'ਚ ਜਾਣਾ, ਫਿਰ ਇਕੱਲੇ ਇਕੱਲੇ ਮੰਤਰੀਆਂ ਮੁੱਖ ਮੰਤਰੀਆਂ ਦੇ ਸੂਬਿਆਂ 'ਚ ਜਾਣਾ। ਮਤਲਬ ਪੰਜਾਬ ਦੇ ਮੁੱਖ ਮੰਤਰੀ ਕੀ ਇਸੇ ਕੰਮ ਲਈ ਰੱਖੇ ਨੇ। ਆਪਣੇ ਨਾ ਪ੍ਰਵੀਨ ਜੀ ਪਿੰਡਾਂ 'ਚ ਇੱਕ ਸਿਸਟਮ ਆ, ਹਾਂਜੀ, ਉਹ ਹਾਲੇ ਵੀ ਚੱਲੀ ਜਾਂਦਾ ਉਹ ਕੰਮ, ਕਿ ਬੰਦਿਆਂ ਨੇ ਤੁਹਾਨੂੰ ਨਹੀਂ ਪੁੱਛਣਾ ਹੁੰਦਾ ਕਿ ਪ੍ਰਵੀਨ ਤੁਹਾਨੂੰ ਅੱਜ ਕੋਈ ਕੰਮ ਹੈ ਕਿ ਨਹੀਂ ਜੀ। ਪ੍ਰਵੀਨ ਅੱਜ ਪਟਿਆਲੇ ਚੱਲੀਏ, ਮਾੜਾ ਜਿਹਾ ਕੰਮ ਆ ਯਾਰ। ਹਾਂਜੀ, ਤੁਸੀਂ ਕਹੋਗੇ ਕੋਈ ਨਾ ਚੱਲ ਪੈਣਾ, ਫਿਰ ਐ ਕਰੀ ਗੱਡੀ ਵੀ ਲੈ ਚੱਲੀ, ਕੋਈ ਚੱਕਰ ਨਹੀਂ ਯਾਰ, ਆਪਣੇ ਭਰਾਵਾਂ 'ਚ ਕੀ ਵੰਡਿਆ। ਹਾਂਜੀ, ਹਾਂਜੀ। ਅਗਲਾ ਹੁਣ ਹਾਂ ਕਰ ਚੁੱਕੇ ਹੁੰਦੇ, ਕੋਈ ਨਾ ਚੱਲ ਪੈਂਦੇ ਆ ਕਿ ਵਿਹਲਾ ਹੀ ਆ। ਫਿਰ ਹੁਣ ਕਿਵੇਂ ਕਹਿ ਕੇ ਗੱਡੀ ਲਿਜਾਣੀ। ਉਹੀ ਕੰਮ ਹੈ ਕਿ ਸਿਰਫ ਐਂ ਕਿ ਦੇਖ ਭਗਵੰਤ ਮਾਨ ਤੈਨੂੰ ਮੈਂ ਨਾਲ ਹੀ ਰੱਖਦਾ ਜੀ। ਦੇਖ ਜਿੱਥੇ ਕੇਜਰੀਵਾਲ ਹੁੰਦਾ ਉੱਥੇ ਭਗਵੰਤ ਮਾਨ ਖੜਾ ਹੁੰਦਾ। ਉਹ ਐ ਨਹੀਂ ਦੱਸਦੇ ਕਿ ਭਾਈ ਜਹਾਜ਼ ਕਰਕੇ ਤੈਨੂੰ ਲਿਆਉਣਾ ਪੈਂਦਾ, ਜਹਾਜ਼ ਤੇਰੇ ਵਾਲਾ ਲੈ ਕੇ ਜਾਣਾ, ਤੇਲ ਪੰਜਾਬ ਵਾਲਾ ਫੂਕਣਾ ਹੈ, ਪੰਜਾਬ ਦੇ ਖਜ਼ਾਨੇ ਦਾ ਤੇਲ ਫੂਕਣਾ ਹੈ। 45 ਲੱਖ ਰੁਪਈਆ ਇੱਕ ਦਿਨ ਦਾ ਕਿਰਾਇਆ ਭਰਿਆ ਗੁਜਰਾਤ ਦੀਆਂ ਚੋਣ ਪ੍ਰਚਾਰ ਲਈ ਪੰਜਾਬ ਦੇ ਖਜ਼ਾਨੇ ਨੇ। ਜੀ ਜੀ। ਕਿਉਂ ਬਈ? ਤੇ ਹੁਣ ਲਗਾਤਾਰ ਆ ਕਪੂਰਥਲਾ ਹਾਊਸ ਅਜੇ ਤੱਕ ਵਿਵਾਦਾਂ 'ਚ ਹੈ, ਤੇ ਹੁਣ ਅਜੇ ਵਿਆਹ ਵਾਲਾ ਘਸਮਾਨ ਪਿਆ ਕਿ ਪਤਾ ਨਹੀਂ ਉਹ ਕਿਹਦੇ ਖਾਤੇ 'ਚ ਹੋਣਾ, ਕਿਤੇ ਰਾਜਸਥਾਨ ਲੱਭਦੇ, ਕਿਤੇ ਕਿਤੇ ਹੋਰ ਲੱਭਦੇ ਆ। ਸੋ ਇਹ ਸਾਰੇ ਪਹਿਲੂਆਂ ਦੇ ਵਿੱਚੋਂ ਇਹ ਸਵਾਲ ਵੱਡਾ ਆ ਗਿਆ ਕਿ ਭਾਈ ਇਹ ਜਿਹੜਾ ਸੈਸ਼ਨ ਬੁਲਾਇਆ ਜਾ ਰਿਹਾ ਹੈ ਇਹ ਉਸ ਆਰਡੀਨੈਂਸ ਦੇ ਖਿਲਾਫ ਹੈ। ਅਸੀਂ ਕਹਿੰਦੇ ਆ ਕਿ ਹਾਂ ਕੇਂਦਰ ਦੀ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰੋ, ਪਰ ਆਪਣੀ ਪਾਰਟੀ ਦੇ ਖਰਚੇ ਦੇ ਦਮ ਤੇ ਕਰੋ ਨਾ। ਹਾਂ ਬਿਲਕੁਲ, ਪਾਰਟੀ ਦੇ ਫੰਡ ਦੇ ਦਮ ਤੇ ਕਰੋ। ਇਹਦੇ ਲਈ ਸਰਕਾਰ ਦਾ ਪੈਸਾ, ਲੋਕਾਂ ਦਾ ਪੈਸਾ ਕਿਉਂ, ਚਾਹੇ ਉਹ ਦਿੱਲੀ ਸਰਕਾਰ ਹੈ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਹੋਰ ਸੂਬੇ ਸਰਕਾਰ, ਉਹਦਾ ਪੈਸਾ ਕਿਉਂ ਵਰਤੋਂ? ਜੀ ਬਿਲਕੁਲ, ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਹੈ। ਤੇ ਉਹੀ ਭਗਵੰਤ ਮਾਨ ਨੇ, ਉਹੀ ਕੇਜਰੀਵਾਲ ਨੇ ਜਿਹੜੇ ਕਹਿੰਦੇ ਸੀ ਵਸੂਲ ਕਰਾਂਗੇ ਦੂਆਂ ਤੋਂ ਫਜ਼ੂਲ ਖਰਚੀ ਦਾ, ਕਹਿੰਦੇ ਸੀ। ਤੇ ਆ ਤੁਹਾਡੇ ਵਾਲੀ ਫਜ਼ੂਲ ਖਰਚੀ ਦੀ ਵਸੂਲੀ ਕਿੱਥੋਂ ਹੋਊਗੀ, ਕੌਣ ਕਰੂਗਾ? ਬਿਲਕੁਲ। ਸੋ ਇਸ ਲਈ ਉਹੀ ਵਰਤਾਰਾ, ਇਸ ਵਰਤਾਰੇ ਨੂੰ ਇਹ ਮੁੱਦਾ ਬਣਨਾ, ਇਹ ਵੱਡਾ ਸਵਾਲ ਖੜਾ ਹੋਣਾ। ਪਰ ਉਸ ਵਿਸ਼ੇਸ਼ ਸੈਸ਼ਨ ਦੇ ਵਿੱਚ ਕੱਲੇ ਸਵਾਲਾਂ ਦੇ ਘੇਰੇ 'ਚ ਪੰਜਾਬ ਸਰਕਾਰ ਨੇ ਨਹੀਂ ਆਉਣਾ ਜੀ, ਕੜਿੱਕੀ 'ਚ ਤਾਂ ਕਾਂਗਰਸ ਨੇ ਵੀ ਫਸਣਾ ਵਰਵੀਂ ਜੀ। ਅੱਛਾ, ਉਹ ਕਿਵੇਂ ਸ਼ਰਮਾ ਜੀ? ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਹੋ ਸਕਦਾ ਇਸ ਮਸਲੇ ਤੇ ਆਮ ਆਦਮੀ ਪਾਰਟੀ ਦਾ ਬਾਹਰੋਂ ਸਮਰਥਨ ਕਰ ਦੇਵੇ। ਅੱਛਾ ਜੀ, ਹੋ ਸਕਦਾ ਉਹ ਬਾਈਕਾਟ ਕਰ ਦੇਣ, ਕਿਉਂਕਿ ਉਹ ਤਾਂ ਖੇਤਰੀ ਪਾਰਟੀ ਹੈ, ਬੜਾ ਮਸਲਾ ਨਹੀਂ। ਮਸਲਾ ਹੁਣ ਕੇਂਦਰੀ ਪਾਰਟੀ ਦੇ ਹਵਾਲੇ ਨਾਲ ਫਸਣਾ ਜੀ, ਕਿ ਸੈਂਟਰ ਪਾਰਟੀ ਹੈ ਕਾਂਗਰਸ। ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਕਿ ਇਸ ਮਸਲੇ ਤੇ ਇਕੱਠਿਆਂ ਹੋਣ ਦਾ ਮੌਕਾ ਮਿਲਦਾ ਦੇਸ਼ ਭਰ ਦੇ 24 ਦੇ ਹਵਾਲੇ ਨਾਲ, ਆਪਾਂ ਨੂੰ ਸਮਰਥਨ ਕਰ ਦੇਣਾ ਚਾਹੀਦਾ ਕੇਜਰੀਵਾਲ ਦਾ। ਠੀਕ ਹੈ। ਪਰ ਪ੍ਰਤਾਪ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਕਹਿੰਦੇ ਗਲਤੀ ਨਾ ਕਰ ਲਿਓ, ਇਹ ਨਹੀਂ ਹੋਣ ਦਿਆਂਗੇ, ਅਸੀਂ ਇਹਨਾਂ ਦੇ ਨਾਲ ਨਹੀਂ ਇਸ ਮਸਲੇ ਤੇ, ਇਹ ਸਾਨੂੰ ਤਾਂ ਇੱਥੇ ਬਖਸ਼ਦੇ ਨਹੀਂ, ਸਾਡੇ ਨਾਲ ਵਧੀਕੀਆਂ ਕਰਦੇ ਨੇ, ਸਾਨੂੰ ਤੰਗ ਕਰਦੇ ਨੇ, ਤੁਸੀਂ ਇਹਨਾਂ ਦੇ ਸਮਰਥਨ ਦੀ ਗੱਲਾਂ ਕਰਦੇ ਹੋ। ਸੋ ਹੁਣ ਕਾਂਗਰਸ ਇਸ ਮਸਲੇ ਤੇ ਕੀ ਕਰੂਗੀ? ਉਹ ਬੀਜੇਪੀ ਦੇ ਹੱਕ 'ਚ ਵੀ ਨਹੀਂ ਦਿਖਾਉਣਾ ਚਾਹੁੰਦੇ ਆਪਣੇ ਆਪ ਨੂੰ ਜੀ, ਤੇ ਆਮ ਆਦਮੀ ਪਾਰਟੀ ਨਾਲ ਖੜੇ ਵੀ ਨਹੀਂ ਹੋਣਾ ਚਾਹੁੰਦੇ। ਸੋ ਅਸਲੀ ਪ੍ਰੀਖਿਆ ਦੀ ਕੜੀ ਉਹ ਹੋਣੀ, ਤੇ ਉਹਨਾਂ ਦੇ ਉੱਤੇ ਤੰਜ ਕਸਣ ਲਈ 2-4 ਕਵਿਤਾਵਾਂ, 2-3 ਟਵੀਟ ਤਿਆਰ ਕਰ ਵੀ ਰਹੇ ਹੋਣੇ ਭਗਵੰਤ ਮਾਨ ਨੇ। ਠੀਕ ਹੈ, ਸਹੀ ਹੈ, ਕਿ ਜੇ ਆਹ ਹਾਲਤ ਹੋਈ ਤਾਂ ਐ ਬੋਲੂੰਗਾ, ਜੇ ਆਹ ਹਾਲਤ ਹੋਈ ਤਾਂ ਆਹ ਬੋਲੂੰਗਾ ਮੈਂ। ਉਸ ਸਥਿਤੀ ਦੇ ਹਿਸਾਬ ਨਾਲ ਵੀ ਤਿਆਰ ਹੋਣੀ। ਹੁਣ ਆਮ ਆਦਮੀ ਪਾਰਟੀ ਦੇ ਨਾਲ ਤਾਂ ਸਵਾਲ ਖੜਾ ਹੀ ਖੜਾ ਹੈ ਕਿ ਤੁਸੀਂ ਭਾਈ ਪੰਜਾਬ ਦੇ ਖਜ਼ਾਨੇ ਨੂੰ ਪ੍ਰਚਾਰ ਦੇ ਲਈ ਵੀ, ਤੋਰੇ ਫੇਰੇ ਦੇ ਲਈ ਵੀ, ਮੰਗਣੀਆਂ ਵਿਆਹਾਂ ਦੇ ਲਈ ਵੀ, ਤੇ ਆ ਹੁਣ ਆਪਣੇ ਨਾਂ ਤੇ ਸੈਸ਼ਨ ਬੁਲਾ ਕੇ ਵੀ ਖੋਰਾ ਲਾ ਹੀ ਰਹੇ ਹੋ, ਕੇਜਰੀਵਾਲ ਦੀ ਝੋਲੀ ਪਾ ਹੀ ਰਹੇ ਹੋ। ਖਜ਼ਾਨਾ ਤਾਂ ਖਜ਼ਾਨਾ, ਹੁਣ ਤਾਂ ਪੰਜਾਬ ਵਿਧਾਨ ਸਭਾ ਵੀ ਜਿਵੇਂ ਉਹਦੀ ਝੋਲੀ ਪਾਤੀ, ਦੂਸਰਾ ਪਾ ਹੀ ਲਿਆ। ਪਰ ਕਾਂਗਰਸ, ਪੰਜਾਬ ਦੀ ਕਾਂਗਰਸ ਮੂਹਰੇ ਹੁਣ ਸਵਾਲ ਖੜਾ ਹੋਣਾ ਕਿ ਉਹ ਕੀ ਕਰਨ, ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲਾ ਹਾਲ ਹੈ ਕਿ ਜੇ ਇਸ ਮਸਲੇ ਚੁੱਪ ਕਰਦੇ ਨੇ ਤਾਂ ਐਂ ਲੱਗੂਗਾ ਕਿ ਤੁਸੀਂ ਭਾਈ ਕੇਂਦਰ ਦਾ ਸਮਰਥਨ ਕਰਤਾ, ਜੇ ਨਾਲ ਖੜਦੇ ਨੇ ਤਾਂ ਫਿਰ ਇਹ ਹੈ ਕਿ ਕੇਜਰੀਵਾਲ ਦੇ ਪਿੱਛੇ ਲੱਗ ਗਏ ਤਾਂ ਕਿਤੇ 24 'ਚ ਕੋਈ ਸਵਾਲ ਨਾ ਦਿੱਕਤ ਆ ਜਾਵੇ, ਜਾਂ ਪੰਜਾਬ ਦੇ ਵਿੱਚ ਫਿਰ ਕਿਹੜੇ ਮੂੰਹ ਨਾਲ ਕਹੀਏ ਕਿ ਅਸੀਂ ਸਮਰਥਨ ਕਰਦੇ ਹਾਂ। ਸੋ ਕਾਂਗਰਸ ਦੇ ਲਈ ਵੀ ਇੱਕ ਵੱਡੀ ਦੁਵਿਧਾ ਹੋਊਗੀ। ਸੋ 19-20 ਤਰੀਕ ਨੂੰ 2 ਰੋਜ਼ਾ ਸੈਸ਼ਨ ਖਾਸਾ ਗਹਿਮਾ ਗਾਮੀ ਵਾਲਾ ਔਰ ਖਾਸੇ ਸਵਾਲਾਂ ਵਾਲਾ ਹੋਏਗਾ। ਜੀ ਜੀ ਜੀ। ਤੇ ਅਗਲੀ ਖਬਰ ਵੀ ਸਰਕਾਰ ਦੇ ਮੰਤਰੀ ਦੇ ਨਾਲ ਹੀ ਜਾ ਜੁੜਦੀ ਹੈ ਸ਼ਰਮਾ ਜੀ। ਗੱਲ ਕਰੀਏ ਕਟਾਰੂ ਚੱਕ ਦੀ, ਕਹਿੰਦੇ ਮੁੰਡਾ ਬਿਆਨ ਨੂੰ ਮੁੱਕਰ ਗਿਆ, ਜਾਂ ਕਹਿ ਲਓ ਕਿ ਕਾਰਵਾਈ ਹੁਣ ਕਰਨ ਦੇ ਲਈ ਤਿਆਰ ਨਹੀਂ ਹੈ, ਜਿਹਦੇ ਬਾਰੇ ਵੀਡੀਓ ਆਈ ਸੀ।
ਤੇ ਹੁਣ ਲੰਗਾ ਵਾਂਗੂ ਕੀ ਕਟਾਰੂ ਚੱਕ ਵੀ ਹੋ ਗਿਆ ਬਰੀ। ਲੰਗਾ ਨੇ ਤਾਂ ਆਪਣੇ ਆਪ ਨੂੰ ਆਪੇ ਬਰੀ ਕਰ ਲਿਆ ਸੀ ਜੀ। ਲੰਗਾ ਕਹਿੰਦਾ ਜੀ ਇਹ ਤਾਂ ਸਾਡਾ ਸਹਿਮਤੀ ਵਾਲਾ ਮਾਮਲਾ ਸੀਗਾ ਜੀ। ਹੂੰ। ਬਾਅਦ ਚੋਂ ਮੈਨੂੰ ਧਮਕਾਉਣ ਲੱਗ ਗਈ ਜੀ, ਮੇਰੇ ਤੋਂ ਆਹ ਭਾਲਦੀ ਸੀ, ਮੇਰੇ ਤੋਂ ਉਹ ਭਾਲਦੀ ਸੀ, ਇਸ ਲਈ ਇਹਨੂੰ ਐ ਨਹੀਂ ਦੇਖਣਾ ਚਾਹੀਦਾ। ਉਸੇ ਤਰ੍ਹਾਂ ਹੁਣ ਕਟਾਰੂ ਚੱਕ ਵਾਲੇ ਮਾਮਲੇ 'ਚ ਚਾਹੇ ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰੇ ਦੇ ਹਵਾਲੇ ਨਾਲ ਨੋਟਿਸ ਤੇ ਨੋਟਿਸ ਹੋਵੇ, ਚਾਹੇ ਰਾਜਪਾਲ ਦੀਆਂ ਹਦਾਇਤਾਂ ਹੋਣ, ਤੇ ਚਾਹੇ ਆ ਮੁੰਡੇ ਨੂੰ ਮਤਲਬ ਦਿੱਲੀ ਤੱਕ ਲਿਜਾ ਕੇ ਪੇਸ਼ ਕਰਨੀਆਂ ਗੱਲਾਂ ਹੋਣ, ਤੇ ਉਹ ਤੋਂ ਬਾਅਦ ਜੀ ਕਹਿੰਦੇ ਕਿ ਬਾਰ-ਬਾਰ ਲਿਖਣ ਤੇ ਜੀ ਸਿੱਟ ਨੂੰ ਕਿਹਾ ਕਿ ਤੁਸੀਂ ਸਾਨੂੰ ਰਿਪੋਰਟ ਬਣਾ ਕੇ ਭੇਜੋ। ਸਿੱਟ ਕਹਿੰਦੀ ਕਿਹੜੀ ਰਿਪੋਰਟ? ਮੁੰਡੇ ਨੇ ਸਾਨੂੰ ਪਹਿਲਾਂ ਲਿਖ ਕੇ ਦਿੱਤਾ ਕਿ ਮੈਂ ਕੋਈ ਕਾਰਵਾਈ ਨਹੀਂ ਕਰਾਉਣੀ, ਫਿਰ ਉਹਨੇ ਬਿਆਨ ਭੇਜਤੇ, ਫਿਰ ਅਸੀਂ ਜਦ ਬੁਲਾਇਆ ਤਾਂ ਅਸੀਂ ਵੀਡੀਓ ਬਣਵਾ ਲਈ, ਵੀਡੀਓ ਦੇ ਵਿੱਚ ਵੀ ਉਹਨੇ ਕਹਿਤਾ ਮੈਂ ਕੋਈ ਕਾਰਵਾਈ ਨਹੀਂ ਕਰਨੀ, ਕਹਿੰਦੇ ਅਸੀਂ ਸਾਰਾ ਕੁਝ ਪਲੰਦਾ ਭੇਜਤਾ। ਕਿਹਾ ਤੇ ਕੋਈ ਜੀ ਉਹ ਮੁੰਡਾ ਹੀ ਸਹਿਮਤ ਆ, ਤਾਂ ਕਾਹਦੀ ਕਾਰਵਾਈ? ਕੁਝ ਗਲਤ ਨਹੀਂ ਹੋਇਆ ਜੀ ਕਹਿੰਦੇ ਤਾਂ ਜੀ। ਤੇ ਕਹਿੰਦੇ ਜੀ ਅਸੀਂ ਸਕੂਲ ਤੋਂ ਕਾਗਜ਼ ਪੱਤਰ ਜੇ ਵੀ ਕਢਾ ਲਏ, ਮੁੰਡਾ 9ਵੀਂ 10ਵੀਂ ਚੋਂ ਹਟਿਆ ਵਾ, ਇਸ ਲਈ ਉਹ ਨਾਬਾਲਗ ਵੀ ਨਹੀਂ ਸੀਗਾ ਜਦ ਦਾ ਇਹ ਮਾਮਲਾ ਬਾਲਗ ਉਮਰ ਸੀ ਤੇ ਸਹਿਮਤੀ ਨਾਲ ਹੋ ਗਿਆ, ਫਿਰ ਕੀ ਹੋ ਗਿਆ ਜੀ? ਤੇ ਇਸ ਲਈ ਇਹ ਉਵੇਂ ਹੀ ਹੈ ਜਿਵੇਂ ਮਤਲਬ ਕਿ ਲੰਗਾ ਕਹਿੰਦਾ ਸੀ ਕਿ ਸਾਡੀ ਸਹਿਮਤੀ ਸੀ ਜੀ, ਬਾਅਦ ਚੋਂ ਸਾਡਾ ਤਾਂ ਮਸਲਾ ਹੋਰ ਬਣਿਆ, ਦਾਖਲਾ ਰਪਿਆ। ਉਸੇ ਤਰ੍ਹਾਂ ਹੋ ਸਕਦਾ ਹੁਣ ਇਸ ਮਸਲੇ ਤੇ ਵੀ ਐਂ ਹੋਵੇ ਕਿ ਬਾਅਦ ਚੋਂ ਮਸਲਾ ਵਿਗੜਿਆ ਹੋਵੇ, ਸਹਿਮਤੀ ਹੈ ਜੀ ਅਗਲੇ ਕਹਿੰਦੇ, ਇਸ ਲਈ ਕਲੀਨ ਚਿੱਟ ਤਾਂ ਆਪਣੇ ਆਪ ਹੀ ਮਿਲ ਗਈਆਂ ਜੀ। ਜੀ ਪ੍ਰਵੀਨ ਜੀ, ਇਹ ਕਲੀਨ ਚਿੱਟ ਤੁਹਾਨੂੰ ਥਾਣੇ ਕਚਹਿਰੀ ਚ ਤਾਂ ਮਿਲ ਸਕਦੀ ਹੈ ਜੀ, ਪਰ ਸਮਾਜ ਚੋਂ ਨਹੀਂ ਮਿਲ ਸਕਦੀ। ਬਿਲਕੁਲ। ਕੀ ਇਹ ਸਮਾਜਿਕ ਤੌਰ ਤੇ ਸਹੀ ਸੀ? ਚਾਹੇ ਉਹ ਲੰਗਾ ਦੇ ਕਾਰੇ ਹੋਣ, ਚਾਹੇ ਉਹ ਇੱਕ ਮੰਤਰੀ ਕਟਾਰੂ ਚੱਕ ਦੇ ਮਾਮਲੇ 'ਚ। ਲੰਗਾ ਵਾਲੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਹੈ। ਅੱਛਾ। ਉਹ ਮੈਂਬਰ ਸੀ ਸ਼੍ਰੋਮਣੀ ਕਮੇਟੀ ਦਾ, ਸੁੱਚਾ ਸਿੰਘ ਲੰਗਾ, ਤੇ ਉਸ ਦੌਰਾਨ ਉਹ ਇੱਕ ਅੰਮ੍ਰਿਤਧਾਰੀ ਸਿੰਘ ਸੀ। ਤੇ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਵਿਚਰਦੇ ਹੋ ਤਾਂ ਤੁਸੀਂ ਕੌਮ ਦੇ ਆਪਣੇ ਆਪ ਨੂੰ ਆਗੂ ਮੰਨਦੇ ਹੋ। ਸਹੀ ਗੱਲ, ਬਿਲਕੁਲ ਹੈ ਨਾ। ਮਾਝੇ ਦਾ ਜਰਨੈਲ ਕਹਾਉਂਦਾ ਸੀ ਕਿ ਇਹੋ ਜਿਹੇ ਕਿਰਦਾਰ ਹੋਣੇ ਚਾਹੀਦੇ ਨੇ ਫਿਰ ਇਹਨਾਂ ਲੋਕਾਂ ਦੇ, ਤੇ ਤੁਸੀਂ ਫਿਰ ਕਲੀਨ ਚਿੱਟਾਂ ਵੀ ਹਾਸਲ ਕਰੋਗੇ। ਹਾਂ, ਤੇ ਤੁਸੀਂ ਕੋਸ਼ਿਸ਼ਾਂ ਵੀ ਕੀਤੀਆਂ ਕਿ ਬਾਰ-ਬਾਰ ਸਾਨੂੰ ਅਕਾਲ ਤਖਤ ਤੋਂ ਵੀ ਬਰੀ ਮਿਲ ਜਾਵੇ, ਸਾਨੂੰ ਉੱਥੋਂ ਵੀ ਮਾਫੀ ਮਿਲ ਜਾਵੇ, ਸਾਨੂੰ ਉੱਥੋਂ ਵੀ ਤਨਖਾਹ ਲਵਾ ਦਿਓ ਤੁਸੀਂ, ਉਹਦੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਤੇ ਅਕਾਲੀ ਦਲ ਨੇ ਵੀ ਵਿੱਚ ਇੱਕ ਵਾਰ ਕੋਸ਼ਿਸ਼ ਕੀਤੀ ਕਿ ਲੈ ਇਹਨੂੰ ਨੇੜੇ ਲਾ ਲਈਏ, ਕਿ ਇਹ ਕਿਰਦਾਰ ਹੋਣਾ ਚਾਹੀਦਾ ਲੀਡਰਾਂ ਦਾ, ਚਾਹੇ ਉਹ ਧਾਰਮਿਕ ਲੀਡਰ ਨੇ ਚਾਹੇ ਸਮਾਜਿਕ ਲੀਡਰ ਨੇ। ਉਸੇ ਤਰ੍ਹਾਂ ਕਟਾਰੂ ਚੱਕ ਦੇ ਮਾਮਲੇ 'ਚ ਹੈ, ਉਹ ਮੰਤਰੀ ਆ ਇੱਕ ਪੰਜਾਬ ਦਾ, ਨਾਮੀ ਚਿਹਰਿਆਂ ਚੋਂ ਇੱਕ ਹੈ, ਗਿਣਤੀ ਦੇ 20 ਬੰਦਿਆਂ ਚੋਂ ਹੈ, ਪਹਿਲੇ 20 ਬੰਦਿਆਂ ਚੋਂ। ਬਿਲਕੁਲ ਸਹੀ ਹੈ। ਤੇ ਉਹ ਬੰਦੇ ਦਾ ਜੇ ਇਹ ਕਿਰਦਾਰ ਆ ਔਰ ਸਰਕਾਰ ਉਹਨੂੰ ਮਾਨਤਾ ਦਿੰਦੀ ਹੈ ਕਿ ਕੋਈ ਨਾ ਜੀ ਮੁੰਡਾ ਤਾਂ ਸਹਿਮਤ ਹੀ ਸੀ, ਫਿਰ ਕੀ ਹੋ ਗਿਆ? ਇਹਦਾ ਮਤਲਬ ਸਰਕਾਰ ਕਹਿੰਦੀ ਹੈ ਕਿ ਇਹ ਚੀਜ਼ਾਂ ਨੂੰ ਅਸੀਂ ਮਾਨਤਾ ਦੇਤੀ, ਇਹੋ ਜਿਹੇ ਹੋਣਗੇ ਸਾਡੇ ਮੰਤਰੀ, ਇਹੋ ਜਿਹੇ ਹੋਣ ਸਾਡੇ ਆਦਰਸ਼ਵਾਦੀ ਲੋਕ, ਇਹੋ ਜਿਹੇ ਹੋਣਗੇ ਚਿਹਰੇ ਪੰਜਾਬ ਦੇ। ਸੋ ਇਹ ਸਮਾਜਿਕ ਤੌਰ ਤੇ ਕਲੀਨ ਚਿੱਟ ਨਹੀਂ ਮਿਲ ਸਕਦੀ। ਇਹ ਸਾਡਾ ਇਖਲਾਕੀ ਤੌਰ ਤੇ ਚਿਹਰਾ ਨਹੀਂ ਹੋਣਾ ਚਾਹੀਦਾ, ਇਹ ਸਾਡਾ ਸਮਾਜਿਕ ਚਿਹਰਾ ਨਹੀਂ ਹੋਣਾ ਚਾਹੀਦਾ, ਇਹ ਸਾਡਾ ਧਾਰਮਿਕ ਔਰ ਰਾਜਨੀਤਿਕ ਚਿਹਰਾ ਨਹੀਂ ਹੋਣਾ ਚਾਹੀਦਾ। ਅਜਿਹੇ ਚਿਹਰਿਆਂ ਦੀ, ਅਜਿਹੀ ਅਗਵਾਈ ਕਰਨ ਵਾਲੇ ਲੋਕਾਂ ਦੀ ਲੋੜ ਨਹੀਂ ਹੈ। ਜੀ ਪੰਜਾਬ ਸਰਕਾਰ ਇੱਕ ਉਦਾਹਰਨ ਪੇਸ਼ ਕਰਦੀ, ਘੱਟੋ ਘੱਟ ਲੰਗਾ ਵਾਲੇ ਮਾਮਲੇ 'ਚ ਅਕਾਲ ਤਖਤ ਸਾਹਿਬ ਦੇ ਔਰ ਹੋਰ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ ਇੱਕ ਲੀਕ ਤਾਂ ਖਿੱਚੀ ਨਾ ਇੱਕ ਵਾਰ, ਕਿਹਾ ਅਸੀਂ ਇਹਨੂੰ ਛੇਕਦੇ ਹਾਂ ਭਾਈ, ਇਹਨੂੰ ਬਾਹਰ ਕਰਦੇ ਹਾਂ। ਚਾਹੇ ਅਕਾਲੀ ਦਲ ਨੂੰ ਲੱਗਿਆ ਕਿ ਸਾਨੂੰ ਰਾਜਨੀਤਿਕ ਨੁਕਸਾਨ ਹੁੰਦਾ, ਪਰ ਘੱਟੋ ਘੱਟ ਕਿਸੇ ਹੱਦ ਤੇ ਆ ਕੇ ਲੀਕ ਤਾਂ ਖਿੱਚੀ, ਚਾਹੇ ਉਹਦੇ ਵਿੱਚ ਵੀ ਰਾਜਨੀਤੀ ਸ਼ਾਮਲ ਹੈ। ਪਰ ਇੱਥੇ ਲੀਕ ਵੀ ਨਹੀਂ ਖਿੱਚ ਸਕੀ ਸਰਕਾਰ। ਇੱਕ ਵਾਰ ਕੱਢ ਕੇ ਬਾਹਰ ਤਾਂ ਕਰਦੀ, ਉਹਨੂੰ ਪਤਾ ਤਾਂ ਲੱਗਦਾ ਕਿ ਮੈਂ ਸਮਾਜ ਦੇ ਉਲਟ, ਆਪਣੇ ਸੱਭਿਆਚਾਰ ਦੇ ਉਲਟ, ਆਪਣੀਆਂ ਕਦਰਾਂ ਕੀਮਤਾਂ ਦੇ ਉਲਟ ਕੁਝ ਕਾਰਾ ਕੀਤਾ। ਜੀ ਜੀ ਬਿਲਕੁਲ। ਸੋ ਮਿਲ ਜਾਣਗੀਆਂ ਕਲੀਨ ਚਿੱਟਾਂ ਅਦਾਲਤਾਂ ਚੋਂ, ਮਿਲ ਜਾਣਗੀਆਂ ਕਲੀਨ ਚਿੱਟਾਂ ਥਾਣਿਆਂ ਚੋਂ, ਮਿਲ ਜਾਣਗੀਆਂ ਕਲੀਨ ਚਿੱਟਾਂ ਸੀਟਾਂ ਤੋਂ, ਪਰ ਸਮਾਜਿਕ ਤੌਰ ਤੇ ਇਹਨਾਂ ਨੂੰ ਕਲੀਨ ਚਿੱਟ ਨਾ ਲੰਗਾ ਨੂੰ ਮਿਲੇ, ਨਾ ਇਹਨੂੰ ਮਿਲੇ ਕਟਾਰੂ ਚੱਕ ਨੂੰ। ਬਿਲਕੁਲ ਜੀ। ਕਹਿੰਦੇ ਸਿਆਸਤ ਦੇ ਵਿੱਚੋਂ ਜਿਹੜੀ ਨੈਤਿਕਤਾ ਤੇ ਜਿਹੜਾ ਮੁਰਾਲ ਆ ਬੜੀ ਤੇਜ਼ੀ ਦੇ ਨਾਲ ਥੱਲੇ ਨੂੰ ਡਿੱਗਦਾ ਜਾ ਰਿਹਾ, ਔਰ ਸਰਕਾਰ ਦੇਖੋ ਪਹਿਲਾਂ ਜ਼ੋਰ ਬਥੇਰਾ ਲਾਇਆ ਸਿੰਗਲੇ ਵਾਰੀ ਕਿ ਅਸੀਂ ਬਈ ਬੜਾ ਮੰਤਰੀ ਚੱਕ ਲਿਆ, ਅਗਲਾ ਉਹ ਫਿਰਦਾ ਨਾਲੇ ਕਹਿੰਦਾ ਫਿਰਦਾ ਮੈਂ ਤਾਂ ਕੁਛ ਕੀਤਾ ਹੀ ਨਹੀਂ। ਫੌਜਾ ਸਿੰਘ ਸਰਾਰੀ ਨੂੰ ਬਚਾਉਣ ਦੇ ਲਈ ਬੜਾ ਜ਼ੋਰ ਲਾਇਆ, ਅਮਿਤ ਰਤਨ ਨੂੰ ਬਚਾਉਣ ਦੇ ਲਈ ਬੜਾ ਜ਼ੋਰ ਲਾਇਆ। ਇਸ ਤੋਂ ਇਲਾਵਾ ਜਿਹੜੇ ਐਵੇਂ ਝਟਕਾਤੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਨਿੱਜਰ ਸਾਹਿਬ ਨੇ, ਉਹਨਾਂ ਦਾ ਨਾਮ ਆਉਂਦਾ ਦੇ ਮਾਮਲੇ ਤੇ ਜੇ ਕੁਝ ਬੋਲਦੀ ਹੋਈ ਨਹੀਂ ਸਰਕਾਰ। ਹਾਂਜੀ ਬਿਲਕੁਲ। ਉਦੋਂ ਵੀ ਆਪਾਂ ਖਬਰ ਕੀਤੀ ਸੀ ਨਾ ਕਿ ਕਟਾਰੂ ਚੱਕ ਤੇ ਕਾਰਵਾਈ ਹੋਊਗੀ ਜਾਂ ਨਿੱਜਰ ਤੇ, ਪਰ ਉਹਨਾਂ ਨੂੰ ਹਮਦਰਦੀ ਮਹਿੰਗੀ ਪੈ ਗਈ। ਦੇਖ ਲਓ ਜੀ। ਜੀ ਅਗਲੀ ਖਬਰ ਦੇ ਵੱਲ ਆਪਾਂ ਚੱਲ ਗਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਕਿਸਾਨੀ ਦੀ। 33 ਘੰਟਿਆਂ ਬਾਅਦ ਦਿੱਲੀ ਹਾਈਵੇ ਖੁੱਲ ਗਿਆ। ਕਿਸਾਨੀ ਦੀ ਕਿਸਮਤ ਕਿੱਦੇ ਖੁੱਲੂਗੀ ਕਿਸੇ ਨੂੰ ਨਹੀਂ ਪਤਾ। MSP ਤੇ ਹੁਣ ਹਰਿਆਣਾ ਸਰਕਾਰ ਹੋ ਗਈ ਹੈ ਸਹਿਮਤ, ਕਹਿੰਦੇ ਸੂਰਜਮੁਖੀ ਦੀ ਖਰੀਦ MSP ਤੇ ਕਰਾਂਗੇ, ਪਰ ਜਿਹੜਾ ਵਾਅਦਾ ਕੇਂਦਰ ਨੇ ਕੀਤਾ ਸੀਗਾ ਕਿ ਖਰੀਦ ਦੀ ਕਾਨੂੰਨੀ ਗਰੰਟੀ ਦਾ, ਉਹ ਪਤਾ ਨਹੀਂ ਕਿੱਦੇ ਪੂਰਾ ਹੋਊ।
ਪ੍ਰਵੀਨ ਜੀ, ਪੰਜਾਬ 'ਚ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਜੀ, ਤੇ ਕੇਂਦਰ ਨੇ MSP ਦੀ ਗਰੰਟੀ ਦਿੱਤੀ। ਹੂੰ, ਇਹ ਗਰੰਟੀਆਂ, ਮੇਰਾ ਮੰਨਣਾ ਹੈ ਕਿ ਜੁੱਤਿਆਂ ਕੱਪੜਿਆਂ ਤੇ ਹੁੰਦੀਆਂ, ਜੀ, ਸਰਕਾਰਾਂ ਦੇ ਨੋਟੀਫਿਕੇਸ਼ਨ ਹੁੰਦੇ ਨੇ, ਸਰਕਾਰਾਂ ਦੀਆਂ ਗਰੰਟੀਆਂ ਨਹੀਂ ਹੁੰਦੀਆਂ। ਹੂੰ, ਸਰਕਾਰਾਂ ਲਿਖਤੀ ਵਾਅਦੇ ਕਰਨਾ। ਮੈਂ ਪਹਿਲੇ ਦਿਨ ਤੋਂ ਹੀ ਗੱਲ ਕਰਦਾ ਕਿ ਜਿਹੜੀ ਵੀ ਪਾਰਟੀ ਮੈਦਾਨ 'ਚ ਉਤਰਦੀ ਆ, ਉਹ ਚੋਣ ਐਲਾਨਨਾਮੇ ਨੂੰ ਕਾਨੂੰਨੀ ਦਸਤਾਵੇਜ਼ ਬਣਾਵੇ। ਜੇ ਚੋਣ ਕਮਿਸ਼ਨ ਨਹੀਂ ਬਣਾਉਂਦਾ ਤਾਂ ਪਾਰਟੀ ਆਪਣੇ ਪੱਧਰ ਤੇ ਬਣਾਵੇ, ਉਮੀਦਵਾਰ ਆਪਣੇ ਪੱਧਰ ਤੇ ਬਣਾਵੇ। ਕਿਆ ਚੱਕੋ ਭਾਈ ਮੇਰਾ ਹਲਫੀਆ ਬਿਆਨ, ਉਹ ਸੁਖਬੀਰ ਬਾਦਲ ਕਹਿੰਦਾ ਸੀ ਨਾ ਕਿ ਅਸੀਂ ਸਾਨ ਕਰਤਾ, ਕਿ ਤੁਸੀਂ ਆਪੇ ਤਸਦੀਕ ਕਰ ਸਕਦੇ ਹੋ, ਆਪਣਾ ਤਸਦੀਕ ਕੀਤਾ ਹੀ ਹਲਫੀਆ ਬਿਆਨ ਜਾਰੀ ਕਰ ਦੋ ਨਾ। ਸੋ ਇਸ ਲਈ ਇਹ ਗਰੰਟੀਆਂ ਹਵਾ ਹੁੰਦੀਆਂ ਨੇ, ਇਹ ਧੋਤੇ ਤੇ ਰੰਗ ਉੱਡ ਜਾਂਦੇ ਨੇ ਇਹਨਾਂ ਕੱਪੜਿਆਂ ਦੇ, ਉਹੀ ਜਿਹੀਆਂ ਗਰੰਟੀਆਂ ਨੇ। ਹਲੋ, ਹੁਣ ਇਸ ਮਾਮਲੇ ਦੇ ਵਿੱਚ ਵੀ ਅਜੇ ਵੀ ਪੇਚ ਫਸੂਗਾ ਜੀ। ਪਰ ਮੈਂ ਕੱਲ ਹੀ ਤੁਹਾਨੂੰ ਇਹ ਦੱਸਿਆ ਸੀਗਾ, ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਭਾਈ ਸਾਰੀ ਰਾਤ ਪਹਿਲ ਕਿਸਾਨਾਂ ਨੇ ਉੱਥੇ ਕੱਟੀ ਆ, ਇਹਨਾਂ ਪੱਕਾ ਮੋਰਚਾ ਲੱਗ ਗਿਆ, ਪਰ ਮੈਂ ਕਿਹਾ ਸੀਗਾ ਕਿ ਅੱਜ ਉਹਦਾ ਹੱਲ ਨਿਕਲ ਆਉਣਾ। ਦੇਰ ਰਾਤ ਇਹਦੀ ਗੱਲ ਸਾਡੇ ਕੋਲ ਪਹੁੰਚ ਗਈ ਸੀ ਕਿ ਖਾਸਾ ਕੁਝ ਨੇੜੇ ਲੱਗ ਗਿਆ। ਠੀਕ ਹੈ, ਹਾਂਜੀ। ਪਰ ਕੱਲ ਤਾਂ ਵੀ ਗੱਲ ਨੂੰ ਨਿਬੜਨ ਦੇ ਵਿੱਚ ਸਮਾਂ ਲੱਗਿਆ। 10 ਘੰਟਿਆਂ 'ਚ 7 ਦੌਰ ਦੀਆਂ ਬੈਠਕਾਂ ਚੱਲੀਆਂ। ਠੀਕ ਹੈ, ਅੱਛਾ। ਔਰ 7 ਦੌਰ ਦੀਆਂ ਬੈਠਕਾਂ 'ਚੋਂ ਪਹਿਲੀਆਂ 4 ਦੌਰ ਦੀਆਂ ਬੈਠਕਾਂ ਫੇਲ ਹੋਈਆਂ। ਪਿਛਲੀਆਂ 3 ਬੈਠਕਾਂ 'ਚ ਜਾ ਕੇ ਕੁਝ ਕਹਾਣੀ ਬਣੀ ਆ ਜੀ। ਬਕਾਇਦਾ ਤੌਰ ਤੇ ਇਹ 10 ਘੰਟੇ 'ਚ ਜਿਹੜੀਆਂ 7 ਦੌਰ ਦੀਆਂ ਬੈਠਕਾਂ ਚੱਲੀਆਂ, ਉਹ ਤੋਂ ਬਾਅਦ ਫਿਰ 33 ਘੰਟੇ ਬਾਅਦ ਜਾ ਕੇ ਖੁੱਲਿਆ ਹਾਈਵੇ। ਠੀਕ ਹੈ, ਜਿਹੜਾ ਭਾਰਤੀ ਸਮੇਂ ਅਨੁਸਾਰ ਸੋਮਵਾਰ ਨੂੰ ਬੰਦ ਹੋ ਗਿਆ ਸੀ, ਉਹ ਮੰਗਲਵਾਰ ਦੀ ਰਾਤ ਨੂੰ 10:30 ਵਜੇ ਜਾ ਕੇ ਚੱਲਿਆ ਹਾਈਵੇ ਜੀ। ਸੋ ਇਸ ਲਈ ਇਹਦੇ ਲਈ ਸੋਮਵਾਰ 1:15 ਵਜੇ ਦੁਪਹਿਰ ਨੂੰ ਹਾਈਵੇ ਬੰਦ ਦਾ ਐਲਾਨ ਕਰਤਾ ਸੀ ਕਿ ਵੇ ਠੀਕ ਆ, ਅਸੀਂ ਹਾਈਵੇ ਰੋਕਦੇ ਹਾਂ ਜੇਕਰ ਤੁਸੀਂ ਸਾਡੀ ਨਹੀਂ ਗੱਲ ਸੁਣਦੇ ਜੀ ਜੀ। ਤੇ ਉਹ ਜਾ ਕੇ ਰਾਤ 10:30 ਵਜੇ ਫਿਰ ਰਾਹ ਖੁੱਲਿਆ, ਕਿਉਂਕਿ ਉਹਦੇ ਵਿੱਚ 3-4 ਪੁਆਇੰਟਾਂ ਤੇ ਆ ਕੇ ਸਹਿਮਤੀ ਬਣ ਗਈ। ਪਹਿਲੀ ਸਹਿਮਤੀ ਤਾਂ ਇਹ ਬਣੀ ਜੀ ਕਿ ਠੀਕ ਹੈ ਜੀ, ਜਿਹੜਾ ਉੱਥੇ ਦਾ ਮਤਲਬ ਕਿ ਸੂਰਜਮੁਖੀ ਦੀ ਖਰੀਦ ਹੈ, ਉਹ ਉੱਥੇ ਜਿਹੜਾ ਉਹਨਾਂ ਦਾ ਸੰਬੰਧਤ ਹੈ, ਹੈਪਰਡ ਹੈ, ਜਿਵੇਂ ਹਾਂਜੀ ਹਾਂਜੀ, ਜਿਵੇਂ ਆਪਣੀ ਮੰਨ ਲਓ ਮਾਰਕਫੈਡ ਹੋਵੇ, ਹੈ ਨਾ, ਏਦਾਂ ਉਹਨਾਂ ਜਿਹੜਾ ਉਵੇਂ ਹੈਪਰਡ ਹੈ ਉਹ ਖਰੀਦੇਗਾ, ਪਰ ਉਹ ਖਰੀਦੇਗਾ 4800 ਨੂੰ ਜੀ। 4800 ਦੀ ਬਜਾਏ, ਮਤਲਬ ਕਿ ਉਹ ਹੁਣ ਜਿਹੜਾ ਪ੍ਰਤੀ ਕੁਆਂਟਲ 4800 ਨੂੰ ਖਰੀਦਣ ਦੀ ਉਹਨਾਂ ਦੀ ਤਿਆਰੀ ਸੀਗੀ ਪਹਿਲਾਂ, ਹੁਣ ਉਹ ਖਰੀਦੇਗਾ ਮਤਲਬ ਕਿ 5000 ਨੂੰ। ਠੀਕ ਹੈ, ਉਹ 4800 ਤੱਕ ਪਹਿਲਾਂ ਮੰਨ ਰਹੇ ਸੀ ਪ੍ਰਵੀਨ ਜੀ ਕਿ ਅਸੀਂ ਪ੍ਰਤੀ ਕੁਆਂਟਲ ਪਿੱਛੇ 4800 ਭਾਅ ਦੇ ਦਿੰਦੇ ਆ। ਇਹ ਕਹਿੰਦੇ ਕਿ ਘੱਟੋ ਘੱਟ 6400 ਤੇ ਤਾਂ ਆਓ, MSP ਤੇ ਤਾਂ ਆਓ। ਤੇ ਫਿਰ ਹੁਣ ਜਿਹੜੀ ਸਹਿਮਤੀ ਬਣੀ ਆ, ਉਹ ਸਹਿਮਤੀ ਇਹ ਬਣੀ ਆ ਕਿ ਉਹ 5000 ਨੂੰ ਖਰੀਦਣਗੇ। ਠੀਕ ਹੈ, 1000 ਰੁਪਇਆ ਪ੍ਰਤੀ ਕੁਆਂਟਲ ਪਿੱਛੇ ਸਰਕਾਰ ਸਿੱਧਾ ਪਾਊਗੀ, ਜਿਹਦੀ ਖਰੀਦ ਹੋਊਗੀ ਉਹਦੀ ਪੋਰਟਲ ਤੇ ਆਈ ਜਾਊਗੀ ਜਾਣਕਾਰੀ, ਤੇ ਸਰਕਾਰ ਉਹਦੇ ਖਾਤੇ 'ਚ 1000 ਰੁਪਇਆ ਪਾਈ ਜਾਊਗੀ। ਇੰਜ 6000 ਰੁਪਇਆ ਪ੍ਰਤੀ ਕੁਆਂਟਲ ਦਾ ਭਾਅ ਮਿਲ ਗਿਆ। ਠੀਕ ਹੈ, ਭਾਵ ਅੰਤਰ ਜਿਹੜੀ ਸਕੀਮ ਹੈ। ਹਾਂ, ਫਿਰ ਪਿੱਛੇ ਬਚਿਆ 400 ਰੁਪਇਆ, ਤੇ ਅਧਿਕਾਰੀਆਂ ਨੇ ਸਰਕਾਰ ਦੀ ਸਹਿਮਤੀ ਨਾਲ ਹੀ ਲਿਖਤੀ ਤੌਰ ਤੇ ਉੱਥੇ ਹਾਮੀ ਭਰੀ ਆ। ਬਕਾਇਦਾ DC ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਉਹ 400 ਰੁਪਇਆ ਵੀ ਛੇਤੀ ਹੀ ਕਿਸਾਨਾਂ ਨੂੰ ਕਿਸੇ ਵੀ ਰੂਪ 'ਚ ਅਸੀਂ ਐਡਜਸਟ ਕਰਕੇ ਪਹੁੰਚਦਾ ਕਰਾਂਗੇ ਸੂਰਜਮੁਖੀ ਵਾਲੇ 'ਚ। ਸੋ 6400 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਅਸੀਂ ਖਰੀਦ ਕਰਾਂਗੇ। ਇੱਕ ਸਹਿਮਤੀ ਇਹ ਬਣੀ ਜੀ। ਦੂਜੀ ਸਹਿਮਤੀ ਇਹਦੇ ਵਿੱਚ ਸਭ ਤੋਂ ਅਹਿਮ ਇਹ ਬਣੀ ਕਿ ਠੀਕ ਹੈ ਭਾਈ, ਅਸੀਂ ਕਿਸਾਨਾਂ ਨੂੰ ਅੱਜ ਸਵੇਰੇ, ਅੱਜ ਬੁੱਧਵਾਰ ਹੋ ਗਿਆ, ਤੇ ਅੱਜ ਦਿਨ ਚੜ੍ਹਦਿਆਂ ਨੂੰ ਹੁਣ ਛੱਡਣ ਦੀ ਤਿਆਰੀ ਹੋ ਜਾਣੀ ਹੈ ਕਿ ਚੰਡੂਨੀ ਸਣੇ ਬਾਕੀ ਸਾਥੀਆਂ ਤੋਂ ਪਰਚੇ ਵਾਪਸ ਲਵਾਂਗੇ ਤੇ ਉਹਨਾਂ ਦੀ ਰਿਹਾਈ ਕਰਾਂਗੇ ਜੀ ਜੀ। ਤੇ ਇਹ ਇਸ ਤਰ੍ਹਾਂ ਜਦੋਂ ਇਹ ਸਹਿਮਤੀਆਂ ਬਣੀਆਂ, ਤੇ ਉਹ ਤੋਂ ਬਾਅਦ ਫਿਰ ਜਾ ਕੇ ਇਹ ਫੈਸਲਾ ਹੋਇਆ ਕਿ ਠੀਕ ਹੈ, ਹੁਣ ਹਾਈਵੇ ਅਸੀਂ ਖੋਲਦੇ ਹਾਂ। ਤੇ ਫਿਰ ਹਾਈਵੇ ਖੁੱਲਣ ਦੀ ਤਿਆਰੀ ਹੋਈ, ਤੇ ਰਾਤ ਮਤਲਬ ਕਿ ਕਰੀਬ 9 ਵਜੇ ਉੱਥੋਂ ਟੈਂਟ ਦਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਤੇ 10, ਸਵਾ 10, 10:30 ਪੂਰੀ ਤਰ੍ਹਾਂ ਫਿਰ ਦਿੱਲੀ ਹਾਈਵੇ, ਜਿਹੜਾ ਸਾਡਾ ਨੈਸ਼ਨਲ ਹਾਈਵੇ ਹੈ ਨਾ, ਸਭ ਤੋਂ ਲੰਬਾ ਸ਼ੇਰਸ਼ਾਹ ਸੂਰੀ ਮਾਰਗ, ਉਹ ਫਿਰ ਖੁੱਲ ਗਿਆ ਜੀ। ਸੋ ਇਸ ਲਈ ਇਹ ਕਵਾਇਦ ਦੇ ਪਿੱਛੇ ਇੱਕ ਉੱਥੇ ਸੀਗੇ, ਸਰਕਾਰ ਨੇ ਇਸ ਵਾਰ ਮਤਲਬ ਕਿ ਪਿਛਲੀ ਵਾਰ ਵਾਲੀ ਗਲਤੀ ਨਹੀਂ ਦੁਹਰਾਈ ਕਿ ਹਾਂ, ਉਹਨਾਂ ਨੇ ਬਕਾਇਦਾ ਤੌਰ ਤੇ ਬੈਰੀਕੇਡ ਪਰੇ ਕਰਤੇ ਜਦੋਂ ਕਿਸਾਨ ਅੱਗੇ ਵਧੇ ਕਿ ਨਹੀਂ, ਐਕਟੀ ਲਾਠੀ ਚਾਰਜ ਕਰਕੇ ਹੋਰ ਬਦਨਾਮੀ ਨਹੀਂ ਘਟਣੀ, ਸ਼ਾਇਦ ਚੋਣਾਂ ਦਿਖਦੀਆਂ। ਤੇ ਪਰ ਪੰਜਾਬ ਸਰਕਾਰ ਨੂੰ ਲੱਗਦਾ ਕਿ ਅਜੇ ਕਿਹੜਾ ਚੋਣਾਂ ਨੇ, ਇਸ ਲਈ ਖਿੱਚ ਤੂ ਕਰ ਲਓ ਕਿਸਾਨਾਂ ਦੀ ਜੇ ਹੁੰਦੀ ਆ। ਤੇ ਪਟਿਆਲੇ 'ਚ ਜੋ ਕੁਝ ਵਾਪਰਿਆ, ਉਹਦਾ ਅਸਰ ਪੂਰੇ ਪੰਜਾਬ 'ਚ ਦੇਖਣ ਨੂੰ ਮਿਲਿਆ। ਕਿਸਾਨ ਬਾਹਰ ਨਿਕਲੇ, ਟੋਲ ਰੋਕੇ, ਤੇ ਉੱਥੇ ਬਕਾਇਦਾ ਤੌਰ ਤੇ ਡੱਲਿਆ ਤੇ ਉਹਨਾਂ ਦੇ ਸਾਥੀਆਂ ਨੂੰ ਜਿਵੇਂ ਖਿੱਚ ਧੂਰ ਕੇ ਲੈ ਕੇ ਗਏ। ਉਹ ਪੰਜਾਬ ਸਰਕਾਰ ਕਿਹੜੀ ਸਰਕਾਰ ਹੈ ਪ੍ਰਵੀਨ ਜੀ? ਜੀ ਜੀ, ਉਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਸਾਡੇ ਰਾਜ 'ਚ ਧਰਨੇ ਨਹੀਂ ਲੱਗਣਗੇ, ਸਾਡੇ ਰਾਜ 'ਚ ਪ੍ਰਦਰਸ਼ਨ ਨਹੀਂ ਹੋਣਗੇ,
ਸਾਡੇ ਰਾਹ 'ਚ ਮੇਜ਼ ਤੇ ਬੈਠ ਕੇ ਮਸਲੇ ਹੱਲ ਹੋਣਗੇ। ਜਾਂ ਇਹ ਉਹ ਪਾਰਟੀ ਦੀ ਸਰਕਾਰ ਹੈ ਜਿਹੜੀ ਦਿੱਲੀ ਵਾਲੇ ਪਾਸਿਓਂ ਕੇਜਰੀਵਾਲ ਨੂੰ ਲੈ ਕੇ ਆਉਂਦੀ ਸੀ ਕਿਸਾਨਾਂ ਦੇ ਧਰਨੇ 'ਚ ਬਿਠਾਉਣ ਲਈ। ਇਹ ਉਹ ਹੈ ਜਿਹੜੀ ਉਧਰੋਂ ਪਾਣੀਆਂ ਦੇ ਡੱਬੇ ਚੱਕੀ ਆਉਂਦੇ ਹੁੰਦੇ ਸੀ ਕਿ ਨਹੀਂ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ, ਅਸੀਂ ਤਾਂ ਦੇਖੋ ਜੀ ਤਾਰਾਂ ਟੱਪ ਕੇ ਪੁਲਿਸ ਦੇ ਬੈਰੀਕੇਡ ਟੱਪ ਕੇ ਆ ਰਹੇ ਆ ਜੀ ਕਿਸਾਨਾਂ ਲਈ। ਤੇ ਉਹ ਹੁਣ ਡਾਂਗ ਭਰਾਉਂਦੀ ਆ, ਖਿੱਚਤੂ ਕਰਦੀ ਆ, ਔਰ ਉਸ ਡੱਲੇਵਾਲ ਨੂੰ ਜਿਹਨੂੰ ਭਗਵੰਤ ਮਾਨ ਉਹਦੀ ਜੱਫੀਆਂ ਪਾਉਂਦੇ ਸੀ। ਜੀ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਬਲਬੀਰ ਸਿੰਘ ਰਾਜੇਵਾਲਾ ਭਾਈ ਉਹਦੇ ਨਾਲ ਪੇਚਾ ਪਿਆ ਹੋਇਆ ਭਗਵੰਤ ਮਾਨ ਦਾ, ਕਿਉਂਕਿ ਦੋਵੇਂ ਮੁੱਖ ਮੰਤਰੀ ਦਾਅਵੇਦਾਰ ਬਣ ਗਏ ਸੀ ਤਾਂ ਕਰਕੇ ਅਜੇ ਕੱਢ ਰਿਹਾ। ਇਹ ਤਾਂ ਡੱਲੇਵਾਲ ਦੀ ਗੱਲ ਸੁਣਦੇ ਸੀ ਤੁਸੀਂ ਕੋਲ ਬਿਠਾ ਕੇ। ਬਿਲਕੁਲ ਬਿਲਕੁਲ। ਤੁਸੀਂ ਡੱਲੇਵਾਲ ਨੂੰ ਰਾਜ ਸਭਾ ਭੇਜਣ ਤੱਕ ਦੇ ਤਿਆਰੀਆਂ ਕਰੀ ਬੈਠੇ ਸੀ ਜੀ। ਤੇ ਹੁਣ ਤੁਸੀਂ ਉਹਨਾਂ ਦੇ ਖਿਲਾਫ। ਇਹਦਾ ਮਤਲਬ ਹੁਣ ਡੱਲੇਵਾਲ ਜੇਕਰ ਲੋਕਾਂ ਦੀ ਗੱਲ ਕਰਦਾ ਤਾਂ ਉਹ ਗਲਤ ਹੋ ਗਿਆ ਹੈ। ਸੋ ਉਹਨੇ ਕਿਹਾ ਕੀ ਆ, ਉਹ ਕਹਿੰਦਾ ਪ੍ਰੀਪੇਡ ਮੀਟਰ ਨੇ ਜਿਹੜੇ ਤੁਹਾਡੇ ਧੋਖਾ ਹੈ ਜੀ ਲੋਕਾਂ ਨਾਲ। ਤੁਸੀਂ 24 ਘੰਟੇ ਬਿਜਲੀ ਦੀਆਂ ਗੱਲਾਂ ਕਰਦੇ ਹੋ, ਕਿਸਾਨ ਨੂੰ 24 ਘੰਟੇ ਬਿਜਲੀ ਕਿਉਂ ਨਹੀਂ ਮਿਲਦੀ? ਉਹ 24 ਘੰਟੇ ਦਾ ਫਾਇਦਾ ਕੀ ਜੇ ਅੱਧੀ ਰਾਤ ਨੂੰ 3 ਵਜੇ ਬਿਜਲੀ ਛੱਡਣੀ ਅਸੀਂ ਮੋਟਰ ਵਾਲੀ। ਸੋ ਇਸ ਲਈ ਜੇ ਲੋਕ ਮੰਗਾਂ ਲੈ ਕੇ ਬੈਠੇ ਉਹਨਾਂ ਦੀ ਗੱਲ ਸੁਣ ਲਓ ਜੀ ਜੀ, ਉਹਦਾ ਹੱਲ ਕੱਢੋ ਜੀ। ਤੇ ਆਹ ਤਰੀਕਾ ਵਧੀਆ ਕਿ ਹਾਂ ਹਲੇ ਚੋਣਾਂ ਨੇੜੇ ਨਹੀਂ, ਇਸ ਲਈ ਕੋਈ ਚੱਕਰ ਨਹੀਂ, ਪੁਲਿਸ ਤਾਕਤ ਵੀ ਵਰਤ ਕੇ ਸਵਾਦ ਤਾਂ ਲੈਣਾ ਵੀ ਸੱਤਾ 'ਚ ਕਿਹੜੀ ਕਿਹੜੀ ਤਾਕਤ ਹੈ ਮੇਰੇ ਕੋਲ। ਉਹ ਹਰੇ ਪੈਨ ਨਾਲ ਹੁਣ ਤਾਕਤ ਚੈੱਕ ਕਰਕੇ ਦੇਖਦੇ ਆ ਨਾ ਕਿ ਕਿਹੜੀ ਕਿਹੜੀ ਹੈ ਜੀ। ਸੋ ਇਹ ਹੁਣ ਹਰਾ ਪੈਨ ਕਿਸਾਨਾਂ ਦੀ ਗ੍ਰਿਫਤਾਰੀ ਲਈ, ਡਾਂਗ ਬਣਾਉਣ ਲਈ ਵੀ ਚੱਲਣ ਲੱਗ ਗਿਆ। ਸੋ ਇਸ ਲਈ ਇਹ ਦੋ ਦ੍ਰਿਸ਼ ਸੀ ਕੱਲ। ਇੱਕ ਪਾਸੇ 33 ਘੰਟਿਆਂ ਬਾਅਦ ਸਰਕਾਰ ਝੁਕਦੀ ਨਜ਼ਰ ਆਈ, ਸਰਕਾਰ ਸਹਿਮਤ ਹੁੰਦੀ ਨਜ਼ਰ ਆਈ ਹਰਿਆਣੇ ਦੀ, ਤੇ ਇੱਧਰ ਵਾਲੀ ਧੱਕੇਸ਼ਾਹੀ ਕਰਦੀ ਨਜ਼ਰ ਆਈ। ਜੀ ਜੀ ਬਿਲਕੁਲ। ਉਹ ਤਾਂ ਦੇਖੋ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਪਲਦਾ ਖੁੰਝਿਆ ਤੇ ਕੋਹ ਤੇ ਜਾ ਪੈਂਦਾ ਸ਼ਰਮਾ ਜੀ। ਤੇ ਜਦੋਂ ਡੱਲੇਵਾਲ ਸਾਹਿਬ ਨਾਲ ਡੀਲ ਚੱਲ ਰਹੀ ਸੀ ਅੰਦਰ ਖਾਤੇ ਇੱਕ, ਤੇ ਹੋ ਸਕਦਾ ਅੱਜ ਧਰਨਿਆਂ ਤੇ ਨਾ ਬਹਿਣਾ ਪੈਂਦਾ ਜੇ ਕਿਤੇ ਗੱਲ ਬਣ ਜਾਂਦੀ, ਪਰ ਗੱਲ ਬਣੀ ਨਹੀਂ ਉਦੋਂ। ਪਰ ਫਿਰ ਵੀ ਉਹ ਦੇਖੋ ਪੋਲੀਟੀਕਲ ਗੱਲਾਂ ਸੀ। ਡੱਲੇਵਾਲ ਸਾਹਿਬ ਨੇ ਉਦੋਂ ਚਲੋ ਆਪਣਾ ਅਲੱਗ ਰੁਖ ਅਪਣਾਇਆ, ਪਰ ਇਹ ਜਿਹੜਾ ਦਮਨਕਾਰੀ ਨੀਤੀ ਹੈ ਇਹ ਨਹੀਂ ਹੋਣੀ ਚਾਹੀਦੀ। ਦਮਨਕਾਰੀ ਨੀਤੀ, ਚਾਹੇ ਆਪਾਂ ਡੱਲੇਵਾਲ ਸਾਹਿਬ, ਚਾਹੇ ਆਪਾਂ ਉਗਰਾਹਾਂ ਜੀ ਕਿਸੇ ਵੀ ਆਈਡੀਓਲੋਜੀ ਨਾਲ ਸਹਿਮਤ ਹੈਗੇ ਆ ਜਾਂ ਨਹੀਂ ਹੈਗੇ, ਪਰ ਘੱਟੋ ਘੱਟ ਲੋਕ ਪੱਖੀ ਜਦੋਂ ਗੱਲ ਹੋਵੇ ਉਹ ਤਾਂ ਸਰਕਾਰਾਂ ਸੁਣਨ ਨਾ, ਖਾਸ ਕਰਕੇ ਜਿਹੜੀਆਂ ਐਜੀਟੇਸ਼ਨ ਚੋਂ ਨਿਕਲੀਆਂ ਪਾਰਟੀਆਂ ਨੇ, ਜਿਹੜੀਆਂ ਐਜੀਟੇਸ਼ਨ ਚੋਂ ਨਿਕਲੀਆਂ ਸਰਕਾਰਾਂ ਨੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਕੁਸ਼ਤੀ ਸੰਘ ਦੀਆਂ ਚੋਣਾਂ ਦੀ। ਕੁਸ਼ਤੀ ਸੰਘ ਦੀਆਂ ਚੋਣਾਂ ਹੋਣੀਆਂ ਜਿਹੜੀਆਂ ਉਹ 6 ਤਰੀਕ ਨੂੰ ਹੋਣੀਆਂ, ਤੇ ਪਹਿਲਵਾਨਾਂ ਨੇ ਵੀ ਐਲਾਨ ਕੀਤਾ ਹੋਇਆ ਵੀ ਅਸੀਂ ਆਪਦੀ ਜਿਹੜੀ ਰਣਨੀਤੀ ਆ ਉਹ ਕੱਲ ਨੂੰ ਦੱਸਾਂਗੇ। ਪ੍ਰਵੀਨ ਜੀ, ਦੋ ਤਿੰਨ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤਾਂ ਬਕਾਇਦਾ ਤੌਰ ਤੇ ਚੋਣਾਂ ਦਾ ਐਲਾਨ ਹੋ ਗਿਆ ਜੀ। ਦੂਸਰੇ ਪਾਸੇ 15 ਤਰੀਕ ਤੱਕ ਅਨੁਰਾਗ ਠਾਕੁਰ ਨੇ ਕਿਹਾ ਸੀਗਾ ਕਿ ਉਹ ਚਾਰਜਸ਼ੀਟ ਪੇਸ਼ ਹੋ ਜੂਗੀ, ਪਰ ਉਹਦੇ ਵਿੱਚ ਇੱਕ ਨਵਾਂ ਮੋੜ ਆਇਆ ਜੀ। ਨਵਾਂ ਮੋੜ ਇਹ ਆਇਆ ਕਿ 3-4 ਪਹਿਲਵਾਨਾਂ ਨੇ, 2-3 ਰੈਫਰੀ ਤੇ ਕੋਚ ਨੇ ਜਿਹੜੇ ਬਿਆਨ ਦਰਜ ਕਰਾਏ ਨੇ ਜੀ, ਉਹ ਪਹਿਲਵਾਨਾਂ ਦੇ ਹੱਕ 'ਚ ਜਾਂਦੇ ਨੇ। ਪਰ ਪੁਲਿਸ ਕਹਿੰਦੀ ਸਾਡੇ ਕੋਲ ਤਾਂ 209 ਲੋਕਾਂ ਨੇ ਬਿਆਨ ਦਰਜ ਕਰਾਏ ਨੇ। ਤੇ ਇਹਦਾ ਮਤਲਬ ਕਿ ਇੱਕ ਉਹ ਧਿਰ ਖੜੀ ਕਰ ਲਈ ਗਈ ਹੈ ਜਿਹੜੀ ਉਲਟ ਖੜੀ ਹੋਵੇ ਜੀ। ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਵੱਧ ਗਿਣਤੀ ਸ਼ਾਮਲ ਕਰ ਲਏ ਗਏ ਨੇ। ਉਹ ਤੋਂ ਇਸ ਦੌਰਾਨ ਹੀ ਇਹ ਵੀ ਪਤਾ ਲੱਗਿਆ ਕਿ ਬਕਾਇਦਾ ਤੌਰ ਤੇ ਜਾਂਚ ਕਰ ਰਹੀ ਧਿਰ ਨੂੰ ਪਹਿਲਵਾਨਾਂ ਵੱਲੋਂ, ਖਾਸ ਕਰਕੇ ਉਹਨਾਂ 4 ਤੋਂ 5 ਪਹਿਲਵਾਨਾਂ ਵੱਲੋਂ ਜਿਨ੍ਹਾਂ ਨੇ ਇਹ ਸਵਾਲ ਖੜੇ ਕੀਤੇ ਨੇ ਬ੍ਰਿਜਭੂਸ਼ਣ ਦੇ, ਛੇੜਖਾਨੀ ਦੇ, ਸਰੀਰਕ ਸ਼ੋਸ਼ਣ ਦੇ ਜਾਂ ਬਦਸਲੂਕੀ ਦੇ, ਉਹਨਾਂ ਨੇ ਆਡੀਓ, ਵੀਡੀਓ ਤੇ ਕੁਝ ਹੋਰ ਫੋਟੋਆਂ ਰਾਹੀਂ, ਕੁਝ ਹੋਰ ਤੱਥਾਂ ਰਾਹੀਂ ਸਬੂਤ ਸੌਂਪ ਦਿੱਤੇ ਨੇ ਜੀ। ਤੇ ਸਬੂਤ ਲੈਂਦਿਆਂ ਹੀ ਉਹ ਧਿਰ ਕਹਿੰਦੀ ਆ ਜੇ ਬਿਨਾਂ ਜਾਂਚ ਕੀਤੇ, ਮਤਲਬ ਇੰਨੀ ਤੇਜ਼ੀ ਆ ਕਿ ਉਹ ਬਿਨਾਂ ਦੇਖੇ ਕਹਿੰਦੇ ਆ ਇਹ ਸਬੂਤ ਤਾਂ ਜੀ ਗ੍ਰਿਫਤਾਰੀ ਤੱਕ ਵਾਲੇ ਜਾਂ ਕਾਰਵਾਈ ਵਾਲੇ ਤੱਕ ਪਹੁੰਚਦੇ ਨਹੀਂ ਦਿਖਦੇ। ਠੀਕ ਹੈ। ਇਹ ਲੋੜੀਂਦੇ ਸਬੂਤ ਉਹ ਤਾਕਤ ਨਹੀਂ ਰੱਖਦੇ ਜਿਹਦੇ ਨਾਲ ਕੋਈ ਬੜਾ ਐਕਸ਼ਨ ਹੋ ਸਕੇ। ਇਹਦਾ ਮਤਲਬ ਤੁਸੀਂ ਤੈਅ ਕਰੀ ਬੈਠੇ ਹੋ। ਇਹ ਸਭ ਦੇ ਦਰਮਿਆਨ ਇੱਕ ਪਾਸੇ ਭਾਰਤ ਦੀਆਂ ਪਹਿਲਵਾਨ ਧੀਆਂ ਤੇ ਪੁੱਤਰ ਜਿਹੜੇ ਜ਼ਿਆਦਾ ਗਿਣਤੀ ਚੋਂ ਹਰਿਆਣੇ ਤੋਂ ਨੇ ਜੀ, ਉਹ ਇੱਕ ਲੜਾਈ ਲੜ ਰਹੇ ਨੇ ਇਨਸਾਫ ਦੀ, ਸਮੁੱਚੇ ਖੇਡ ਜਗਤ ਦੀ। ਤੇ ਦੂਸਰੇ ਪਾਸੇ ਹਰਿਆਣੇ ਦੀਆਂ ਧੀਆਂ ਕੱਲ 9 ਮੈਡਲ ਜਿੱਤ ਕੇ ਆਈਆਂ, 10 ਧੀਆਂ ਉਤਰੀਆਂ ਸੀ ਮੈਦਾਨ 'ਚ। ਇਹ ਬਕਾਇਦਾ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਸੀ ਜੀ। ਤੇ ਹਰਿਆਣੇ ਦੀਆਂ 10 ਧੀਆਂ ਮੈਦਾਨ 'ਚ ਉਤਰੀਆਂ, 9 ਮੈਡਲ ਜਿੱਤ ਕੇ ਆਈਆਂ, ਜਿਸ ਚੋਂ 7 ਗੋਲਡ ਮੈਡਲ ਨੇ। ਠੀਕ ਹੈ। 10 'ਚੋਂ 9 ਜਿੱਤ ਕੇ ਆ ਰਹੀਆਂ, 7 ਗੋਲਡ ਮੈਡਲ ਨੇ, ਇੱਕ ਚਾਂਦੀ ਦਾ ਤੇ ਇੱਕ ਕਾਂਸੇ ਦਾ ਮੈਡਲ, 9 ਮੈਡਲ ਲੈ ਕੇ ਆ ਰਹੀਆਂ। ਤੇ ਇੱਧਰ ਤੁਸੀਂ ਧੀਆਂ ਦੀ ਅਜੇ ਵੀ ਗੱਲ ਵੀ ਨਹੀਂ ਸੁਣਦੇ ਜੀ। ਤੇ ਕੱਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਮੈਦਾਨ 'ਚ ਜਾਣੋਂ ਹਟ ਜਾਣੀਆਂ। ਘੱਟੋ ਘੱਟ ਹਰਿਆਣਾ ਤਾਂ ਸੋਚੇ, ਹਰਿਆਣਾ ਸਰਕਾਰ ਤਾਂ ਸੋਚੇ ਕਿ ਅਸੀਂ ਤਾਂ ਆਪਣੇ ਬੱਚਿਆਂ ਨਾਲ ਖੜੀਏ। ਮੁਲਕ ਖੜਨ ਲਈ ਤਿਆਰ ਹੈ ਤੇ ਸਰਕਾਰਾਂ ਖੜਨ ਲਈ ਤਿਆਰ ਨਹੀਂ।
ਜੀ। ਚਲੋ ਇਹ ਸਭ ਦੇ ਦਰਮਿਆਨ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮਤਲਬ ਕਿ ਜਿਹੜੇ ਚੰਦਰ ਸ਼ੇਖਰ ਧਨਖੜ ਨੇ ਉਹ ਹੋ ਸਕਦਾ ਕਿ ਹੈ ਨਾ ਪ੍ਰਧਾਨ ਬਣ ਜਾਣ, ਹੈ ਨਾ, ਜਾਂ ਹਰਿਆਣਾ ਇੱਥੋਂ ਰਾਜਸਥਾਨ ਤੋਂ ਨੇ ਉਹ ਜਨਰਲ ਸੈਕਟਰੀ ਬਣ ਜਾਣ। ਬ੍ਰਿਜ ਭੂਸ਼ਣ ਦੇ ਪਰਿਵਾਰ ਨੂੰ ਲਾਂਭੇ ਕਰਕੇ ਕਹਿਣਗੇ ਦੇਖ ਵੀ ਤੈਨੂੰ ਬਚਾ ਲਿਆ, ਹੁਣ ਤੂੰ ਘੱਟੋ ਘੱਟ ਕੁਸ਼ਤੀ ਸੰਘ ਤੋਂ ਦੂਰ ਹੋ ਜਾ, ਸੋ ਉਹਦੇ ਰਿਸ਼ਤੇਦਾਰਾਂ ਨੂੰ ਸ਼ਾਇਦ ਦੂਰ ਕਰ ਦੇਣ। ਸੋ ਦੇਖੋ ਜੀ, ਇੱਕ ਪਾਸੇ 15 ਜੁਲਾਈ ਨੇੜੇ ਆ ਰਹੀ ਹੈ, ਜਿਸ ਦਿਨ ਚਾਰਜਸ਼ੀਟ ਤੇ ਉਹ ਰਿਪੋਰਟ ਸਾਹਮਣੇ ਆਉਣ ਦੀ ਉਮੀਦ ਆ, ਤੇ ਉਸੇ ਦਿਨ ਦਾ ਇੰਤਜ਼ਾਰ ਪਹਿਲਵਾਨਾਂ ਨੇ ਕਹਿਤਾ ਕਿ ਅਸੀਂ ਇੰਤਜ਼ਾਰ ਕਰਾਂਗੇ। ਸਾਨੂੰ ਪਤਾ ਕਹਿੰਦੇ ਕਿ ਉਹ ਜਿਹੜੇ ਨਾਬਾਲਗ ਬੱਚੀ ਦੇ ਪਰਿਵਾਰ ਮੁੱਕਰਿਆ ਨੀਗਾ, ਹੈ ਨਾ, ਉਹ ਇੱਕ ਦਿਨ ਚ ਵਾਪਰਿਆ ਘਟਨਾਕ੍ਰਮ ਨਹੀਂ, ਉਹਦੇ ਪਿੱਛੇ ਕਿੰਨੇ ਦਿਨਾਂ ਦੀ ਘਾਲਣਾ ਤੇ ਕਿੰਨਾ ਤੰਗ ਪਰੇਸ਼ਾਨ ਕਰਨ ਦੀ ਸ਼ਰਾਰਤ ਹੋਣੀ ਕਹਿੰਦੇ ਸਾਨੂੰ ਸਮਝ ਆਉਂਦੀ ਆ, ਪਰ ਅਸੀਂ ਲੜਾਂਗੇ। ਅਸੀਂ ਵੀਰਵਾਰ ਨੂੰ ਆਪਣੀ ਅਗਲੀ ਰਣਨੀਤੀ ਲਾਂਦਾਂਗੇ, ਅਸੀਂ ਮਾੜਾ ਜਿਹਾ ਮੂੰਹ ਮਹਾਂਦਰਾ ਦੇਖ ਲਈਏ ਸਰਕਾਰ ਕੀ ਕਹਿੰਦੀ ਆ। ਸੋ ਇਸ ਲਈ ਉਹ ਉਧਰ ਦੂਸਰੇ ਪਾਸੇ ਕੁਸ਼ਤੀ ਸੰਘ ਦੀਆਂ ਚੋਣਾਂ 6 ਜੁਲਾਈ ਨੂੰ ਐਲਾਨ ਹੋ ਗਈਆਂ ਜੀ, ਬਕਾਇਦਾ ਤੌਰ ਤੇ ਤਰੀਕਾਂ ਆ ਗਿਆ, ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਕਿ 6 ਜੁਲਾਈ ਨੂੰ ਵੋਟਾਂ ਹੋਣਗੀਆਂ, 6 ਜੁਲਾਈ ਨੂੰ ਨਤੀਜੇ ਆਉਣਗੇ। ਨਾਮਜ਼ਦਗੀਆਂ ਦਾਖਲ ਕਰਨ ਦੀ ਤਰੀਕ 23 ਤੋਂ 25 ਜੂਨ ਹੈ ਜੀ। ਨਾਮਜ਼ਦਗੀਆਂ ਦੀ ਪੜਚੋਲ 28 ਜੂਨ ਨੂੰ ਹੋਣੀ ਹੈ ਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 1 ਜੁਲਾਈ ਹੈ ਜੀ। ਠੀਕ ਹੈ। ਉਸ ਤੋਂ ਬਾਅਦ ਫਿਰ 2 ਨੂੰ 3 ਨੂੰ 4 ਨੂੰ ਤੁਸੀਂ ਪ੍ਰਚਾਰ ਕਰਨਾ, ਕੁਝ ਕਰਨਾ। ਜੇ ਤਾਂ ਇੱਕ ਸੀਟ ਤੇ ਵੱਧ ਉਮੀਦਵਾਰ ਹੋਏ ਫਿਰ ਮੁਕਾਬਲਾ 6 ਨੂੰ ਹੋਊਗਾ, ਨਹੀਂ ਨਤੀਜੇ 1 ਜੁਲਾਈ ਨੂੰ ਪਤਾ ਲੱਗ ਜਾਣਗੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਾਲੀਆਂ ਕਰਤੂਤਾਂ ਦੀ। ਪੰਜਾਬੀ ਇੱਕ ਫਿਲਮ ਬੜੀ ਫੇਮਸ ਹੋਈ ਸੀ ਜਦੋਂ ਪੰਜਾਬੀ ਸਿਨੇਮੇ ਦਾ ਦੌਰ ਦੇ ਵਿੱਚ ਖੜੋਤ ਜੀ ਆਈ ਵੀ ਸੀ। ਉਹਦੇ ਵਿੱਚ ਇੱਕ ਡਾਇਲੋਗ ਸੀਗਾ, ਕਹਿੰਦੇ ਕਾਲਾ ਕੋਟ ਐਵੇਂ ਨਹੀਂ ਪਾਇਆ, ਤੇ ਦੂਜਾ ਉਹਦਾ ਮੁੰਡਾ ਕਹਿੰਦਾ ਸੀ ਕਾਲੀਆਂ ਕਰਤੂਤਾਂ ਲੁਕਾਉਣ ਨੂੰ ਪਾਇਆ, ਜਾਂ ਦੂਜਾ ਪ੍ਰੈਸ ਨਹੀਂ ਸੀ ਤਾਂ ਪਾਇਆ। ਮਤਲਬ ਐਸਾ ਵਿਅੰਗ ਸੀਗਾ, ਤੰਜ ਸੀਗਾ। ਹੁਣ ਜਿਹੜਾ ਟਵਿੱਟਰ ਦੇ ਬਾਰੇ ਖੁਲਾਸਾ ਹੋਇਆ, ਉਦੋਂ ਤੋਂ ਕੀ ਇਹ ਕਹਿ ਸਕਦੇ ਹਾਂ ਕਿ ਕਾਲੇ ਕਾਨੂੰਨ ਤਾਂ ਵਾਪਸ ਹੋ ਗਏ, ਪਰ ਕਾਲੀਆਂ ਕਰਤੂਤਾਂ ਜਗਜ਼ਾਰ ਵੀ ਹੋ ਗਈਆਂ? ਬਿਲਕੁਲ ਜੀ, ਇਹ ਉਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਵਰਤਾਰਾ ਅੱਜ ਪੰਜਾਬ ਦਾ ਮੀਡੀਆ ਹੰਢਾ ਰਿਹਾ ਕਿ ਹਾਂ ਜੀ ਸਰਕਾਰ ਨੂੰ ਸਵਾਲ ਨਾ ਕਰੋ, ਸਰਕਾਰ ਨੂੰ ਸਵਾਲ ਨਾ ਪੁੱਛੋ, ਸਰਕਾਰ ਦੇ ਕੰਮਾਂ ਦੇ ਉੱਤੇ ਸਵਾਲ ਨਾ ਚੁੱਕੋ, ਹੈ ਨਾ, ਤੇ ਇਹ ਸਾਰੇ ਸਰਕਾਰ ਦੇ ਹੱਕ 'ਚ ਹੀ ਖੜੋ, ਸਰਕਾਰ ਦਾ ਗੁਣਗਾਨ ਕਰੋ, ਨਹੀਂ ਤਾਂ ਫਿਰ ਆਪਣੇ ਅਕਾਊਂਟ ਖਾਤੇ ਬੰਦ ਕਰਾਓ ਜੀ। ਸੋ ਇਹ ਵਰਤਾਰਾ, ਤੇ ਇਹ ਪੰਜਾਬ ਦੇ ਮੀਡੀਆ ਨੇ ਤਾਂ ਪਿਛਲੇ ਦਿਨਾਂ 'ਚ ਛਾਪਿਆਂ ਦਾ ਦੌਰ ਵੀ ਦੇਖਿਆ ਕਿ ਘਰੇ ਪੁਲਿਸ ਭੇਜ ਦਿਓ, ਪਿੰਡ 'ਚ ਪੁਲਿਸ ਭੇਜ ਦਿਓ। ਤੇ ਜੇਕਰ ਮਤਲਬ ਕਿ ਇੱਕ ਸੂਬੇ ਦੀ ਸਰਕਾਰ ਆਪਣੇ ਸੂਬੇ ਦੇ ਪੱਤਰਕਾਰਾਂ ਦੇ ਉੱਤੇ ਇਹੋ ਜਿਹੀ ਕਾਰਵਾਈ ਕਰ ਸਕਦੀ ਆ, ਮੀਡੀਆ ਅਦਾਰਿਆਂ ਤੇ ਇਹੋ ਜਿਹੀ ਕਾਰਵਾਈ ਕਰ ਸਕਦੀ ਆ, ਤਾਂ ਬੜੀ ਧਿਰ ਤਾਂ ਫਿਰ ਬੜੀ ਧਿਰ ਤੇ ਵੀ ਕਰੂਗੀ। ਸੋ ਇਸ ਲਈ ਆ BBC ਵਾਲਾ ਮਾਮਲਾ ਕਿਤੋਂ ਲੁਕਿਆ ਕੇਂਦਰ ਦੇ ਹਵਾਲੇ ਨਾਲ? ਇੱਕ ਡਾਕੂਮੈਂਟਰੀ ਨਹੀਂ ਦੇਖ ਹੋਈ ਅਗਲਿਆਂ ਤੋਂ, ਨਹੀਂ ਹੋਈ। ਬਿਲਕੁਲ ਸਹੀ ਹੈ। ਤੇ ਉਹਦੇ ਉੱਤੇ ਕਿੰਨਾ ਕੁਛ ਐਕਸ਼ਨ ਹੋਇਆ, ਕਿੰਨੀ ਕੁਛ BBC ਦੇ ਛਾਪੇ ਪਏ ਗਏ। ਟਵਿੱਟਰ ਨਾਲ ਤਾਂ ਇਹ ਕਹਿੰਦਾ ਨਾ ਕਿ ਮੈਨੂੰ ਛਾਪੇ ਮਾਰਨ ਦੀਆਂ ਧਮਕੀਆਂ ਸੀ, ਤੇ ਕੇਂਦਰ ਸਰਕਾਰ ਕਹਿੰਦੀ ਹੈ ਨਹੀਂ, ਇਹ ਝੂਠ ਬੋਲਦਾ ਜੀ। ਹੁਣ BBC ਦੇ ਛਾਪੇ ਕਾਹਦੇ ਪਏ ਆ ਜੀ? ਫਿਰ ਇਹਦਾ ਮਤਲਬ ਉਹਦੀ ਉਹ ਗੱਲ ਅੱਜ ਸੱਚ ਸਾਬਤ ਹੋ ਰਹੀ ਹੈ ਕਿ ਇਹਦਾ ਮਤਲਬ ਤੁਸੀਂ ਧਮਕਾਉਂਦੇ ਹੋ, ਜੇ ਨਹੀਂ ਧਮਕੇ ਤੇ ਮੰਨਦਾ ਬੰਦਾ ਫਿਰ ਤੁਸੀਂ ਉੱਥੇ ਤੱਕ ਜਾਂਦੇ ਹੋ ਜੀ। ਹੁਣ ਟਵਿੱਟਰ ਦਾ ਸਹਿਬਾਨੀ ਹੈ ਤੇ ਸਾਬਕਾ CEO ਹੈ, ਉਹ ਕਹਿੰਦਾ ਜੀ ਮੈਨੂੰ ਬਕਾਇਦਾ ਤੌਰ ਤੇ ਇਹਨਾਂ ਨੇ ਡਰਾਇਆ ਵੀ, ਧਮਕਾਇਆ ਵੀ, ਮੈਨੂੰ ਇਹ ਵੀ ਕਿਹਾ ਕਿ ਤੁਹਾਡਾ ਬੋਰੀ ਬਿਸਤਰਾ ਗੋਲ ਕਰਾ ਦਾਂਗੇ, ਤੁਹਾਡੇ ਮੁਲਾਜ਼ਮਾਂ ਦੇ ਕਰਮਚਾਰੀਆਂ ਦੇ ਘਰਾਂ 'ਚ ਛਾਪੇ ਮਾਰਾਂਗੇ, ਨਹੀਂ ਤਾਂ ਜਿਹੜੇ ਆ ਸਰਕਾਰ ਦੇ ਖਿਲਾਫ ਜਾਂ ਕਿਸਾਨਾਂ ਦੇ ਹੱਕ 'ਚ ਜਿਹੜੇ ਟਵੀਟ ਆ ਰਹੇ ਨੇ, ਜੋ ਕੁਛ ਇਹ ਆ ਰਿਹਾ, ਇਹ ਚੀਜ਼ਾਂ ਹਟਾਓ। ਤੇ ਕਹਿੰਦਾ ਹਟਾਉਣ ਦੇ ਲਈ ਮੈਨੂੰ ਮਜਬੂਰ ਕੀਤਾ ਤੇ ਮੈਨੂੰ ਭਾਰਤੀ ਕਿਹਾ ਕਿ ਤੂੰ ਕਾਨੂੰਨ ਦੀ ਪਾਲਣਾ ਨਹੀਂ ਕਰਦਾ। ਇਸ ਲਈ ਇਹ ਸਵਾਲ ਨਾਲ ਵੱਡਾ ਸਵਾਲ ਬਣਿਆ। ਇੱਕ ਇੰਟਰਵਿਊ ਦਿੱਤੀ ਉਹਨੇ ਬਕਾਇਦਾ ਤੌਰ ਦੇ ਉੱਤੇ ਜੀ, ਕਹਿੰਦਾ ਕਿਸਾਨ ਅੰਦੋਲਨ ਭਾਰਤ ਸਰਕਾਰ ਦਾ ਮੇਰੇ ਤੇ ਵੱਡਾ ਦਬਾਅ ਸੀ, ਤੇ ਕਹਿੰਦਾ ਸਰਕਾਰ ਮੈਨੂੰ ਟਵਿੱਟਰ ਬੰਦ ਕਰਨ ਦੀਆਂ ਧਮਕੀਆਂ ਤੱਕ ਦਿੰਦੀ ਸੀ ਕਿ ਤੇਰਾ ਟਵਿੱਟਰ ਹੀ ਬੰਦ ਕਰਾ ਦਾਂਗੇ। ਤੇ ਉਧਰ ਕੇਂਦਰ ਸਰਕਾਰ ਕਹਿੰਦੀ ਬਿਲਕੁਲ ਦੋਸ਼ ਝੂਠੇ ਨੇ ਜੀ। ਉਹਨਾਂ ਨੇ ਕਹਿੰਦਾ ਭਾਰਤੀ ਕਾਨੂੰਨ ਤੋਂ ਉਹਨਾਂ ਨੂੰ ਦਿੱਕਤ ਹੈ, ਇਹ ਇਸ ਲਈ ਕਹਿੰਦੇ ਕਾਨੂੰਨ ਅਨੁਸਾਰ ਨਹੀਂ ਚੱਲਦੇ ਸੀ ਤਾਂ ਉਹਨਾਂ ਨੂੰ ਤਕਲੀਫ ਹੈ। ਆ ਲਓ ਜੀ, ਮੈਂ ਜਿਹੜਾ ਜਰਸੀ ਹੈ ਹਨਾ, ਉਹਦੇ ਹਵਾਲੇ ਨਾਲ ਕਹਿ ਦੇਣਾ ਕਿ ਜੈਕ ਡਰੋਸੀ ਟਵਿੱਟਰ ਦੇ ਪੂਰਵ CEO ਕਹਿੰਦਾ ਜੀ, ਉਹ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਉੱਤੇ ਦਬਾਅ ਬਣਾਇਆ, ਖਾਸ ਤੌਰ ਤੇ ਉਹਨਾਂ ਪੱਤਰਕਾਰਾਂ ਦੇ ਅਕਾਊਂਟ ਬੰਦ ਕਰਨ ਲਈ ਕਿਹਾ ਜੋ ਸਰਕਾਰ ਦੀ ਆਲੋਚਨਾ ਕਰਦੇ ਸਨ। ਜੇਕਰ ਤੁਸੀਂ ਕਹਿੰਦੇ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਡੇ ਦਫ਼ਤਰ ਬੰਦ ਕਰ ਦਿਆਂਗੇ, ਤੁਹਾਡੇ ਕਰਮਚਾਰੀਆਂ ਦੇ ਘਰਾਂ 'ਚ ਛਾਪੇ ਮਾਰਾਂਗੇ, ਅਸੀਂ ਭਾਰਤ 'ਚ ਟਵਿੱਟਰ ਬੰਦ ਕਰਾ ਦਿਆਂਗੇ। ਇਹ ਭਾਰਤ ਦੀ ਗੱਲ ਹੈ, ਇਹ ਲੋਕਤੰਤਰਕ ਦੇਸ਼ ਹੈ ਜੀ ਕਹਿੰਦਾ ਜੀ। ਤੇ ਇਹ ਉਹਨੇ ਟਵਿੱਟਰ ਦੇ ਸਾਬਕਾ
ਜਿਹੜਾ CEO ਹੈ ਉਹਦਾ ਜੀ। ਦੂਸਰੇ ਪਾਸੇ ਜੀ ਸਾਡੇ ਕੇਂਦਰੀ ਮੰਤਰੀ ਆ ਗਏ ਚੰਦਰ ਸ਼ੇਖਰ ਰਣੌੜੀ, ਉਹ ਕਹਿੰਦੇ ਜੀ ਟਵਿੱਟਰ ਪੱਖਪਾਤੀ ਸੀ, ਠੀਕ ਹੈ, ਲੋਕ ਵਿਰੋਧੀ ਖਬਰਾਂ ਫੈਲਾਉਂਦਾ ਸੀ, ਕਹਿੰਦਾ ਕੋਈ ਜੇਲ੍ਹ ਨਹੀਂ ਗਿਆ, ਨਾ ਹੀ ਕੋਈ ਟਵਿੱਟਰ ਨੂੰ ਸ਼ਟ ਡਾਊਨ ਕੀਤਾ ਅਸੀਂ ਜੀ। ਟਵਿੱਟਰ 2020 ਤੋਂ ਲੈ ਕੇ 2022 ਤੱਕ ਬਾਰ-ਬਾਰ ਕਾਨੂੰਨ ਦੀਆਂ ਉਲੰਘਣਾਵਾਂ ਕਰਦਾ ਰਿਹਾ। ਉਹ ਅਜਿਹਾ ਵਿਵਹਾਰ ਕਰਦਾ ਰਿਹਾ ਕਿ ਭਾਰਤ ਦੇ ਕਾਨੂੰਨ ਤੋਂ ਵੀ ਆਪਣੇ ਆਪ ਨੂੰ ਉੱਪਰ ਸਮਝਦਾ ਸੀ ਜੀ। ਇਸ ਦੌਰਾਨ ਕਹਿੰਦੇ ਉਹਨੇ ਕਈ ਝੂਠ ਫੈਲਾਏ, ਹੈ ਨਾ, ਤੇ ਟਵਿੱਟਰ ਦੇਸ਼ ਦੇ ਵਿੱਚ ਗਲਤ ਸੂਚਨਾਵਾਂ ਦਾ ਹਥਿਆਰ ਵਾਂਗ ਵਿਚਰਿਆ, ਤੇ ਪਰ ਅਸੀਂ ਤਾਂ ਵੀ ਉਹਦੇ ਉੱਪਰ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ, ਇਹ ਸਾਡੇ ਖਿਲਾਫ ਝੂਠ ਬੋਲਿਆ ਜਾ ਰਿਹਾ। ਇੱਧਰ ਕਾਂਗਰਸ ਕਹਿੰਦੀ ਜੀ ਜਦ ਕਿਸਾਨ ਧਰਨੇ ਉੱਤੇ ਸਨ ਤਾਂ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ, ਚੀਨੀ ਪਾਕਿਸਤਾਨੀ ਵੀ ਕਿਹਾ, ਟਵਿੱਟਰ ਨੂੰ ਧਮਕੀਆਂ ਵੀ ਦਿੱਤੀਆਂ ਤੇ ਲੋਕਾਂ ਦੀ ਆਵਾਜ਼ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ। ਚੱਲ ਕਾਲੇ ਕਾਨੂੰਨ ਤਾਂ ਵਾਪਸ ਹੋ ਗਏ, ਪਰ ਕਾਲੀਆਂ ਕਰਤੂਤਾਂ ਕਹਿੰਦੇ ਜਗ ਜ਼ਾਹਰ ਹੋ ਗਈਆਂ। ਇੱਧਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕਹਿੰਦਾ ਜੋ ਕਿਹਾ ਗਿਆ ਉਹ ਬਿਲਕੁਲ ਚਿੱਟਾ ਝੂਠ ਹੈ, ਕਿਉਂਕਿ ਨੀਂਦ ਤੋਂ ਬਾਅਦ ਜਾਗੇ ਜੈਂਕ ਡਰਮੀ ਆਪਣੇ ਕਾਲੇ ਕਾਰਨਾਮਿਆਂ ਦਾ ਕਹਿੰਦੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਹਿੰਦੇ ਆਪਣੇ ਕਾਰਨਾਮੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਲਈ ਇਹ ਇੱਕ ਸਾਫ਼ ਜਗ ਜ਼ਾਹਰ ਹੋ ਗਿਆ। ਉਹਨਾਂ ਨੇ YouTube ਦੇ ਇੱਕ ਨਿਊਜ਼ ਸ਼ੋਅ ਦੇ ਵਿੱਚ ਬ੍ਰੇਕਿੰਗ ਪੁਆਇੰਟ ਨੂੰ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਬੰਦ ਕਰਨ ਲਈ ਮੈਨੂੰ ਧਮਕਾਇਆ ਗਿਆ ਹੈ, ਉਹ ਪੋਸਟਾਂ ਹਟਾਉਣ ਲਈ ਧਮਕਾਇਆ ਗਿਆ ਜਿਹੜੀਆਂ ਕੇਂਦਰ ਸਰਕਾਰ ਤੇ ਸਵਾਲ ਖੜੇ ਕਰਦੀਆਂ ਸੀ, ਉਹਨਾਂ ਨੂੰ ਘੇਰੇ 'ਚ ਲਿਆਉਂਦੀਆਂ ਸੀ, ਉਹਨਾਂ ਦਾ ਮਤਲਬ ਉਜਾਗਰ ਕਰਦੀਆਂ ਸੀ ਸਾਰੇ ਕਾਰਨਾਮੇ, ਤੇ ਇੱਧਰ ਕਿਸਾਨਾਂ ਦੇ ਹੱਕ 'ਚ ਖੜਦੀਆਂ ਸੀ। ਉਹਨਾਂ ਪੱਤਰਕਾਰਾਂ ਦੇ, ਉਹਨਾਂ ਸੰਸਥਾਵਾਂ ਦੇ, ਉਹਨਾਂ ਵਿਅਕਤੀਆਂ ਦੇ ਅਕਾਊਂਟ ਬੰਦ ਕਰਨ ਲਈ ਧਮਕਾਇਆ ਗਿਆ। ਤੇ ਦੂਸਰੇ ਪਾਸੇ ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਹੁਣ ਮੋਦੀ ਹੋਰਾਂ ਨੇ ਜਾਣਾ ਹੈ ਅਮਰੀਕਾ ਦੀ ਫੇਰੀ ਤੇ ਜੀ, ਤੇ ਕਹਿੰਦੇ ਕਿ ਉਹ ਤੋਂ ਪਹਿਲਾਂ ਇਹ ਚੀਜ਼ ਦਾ ਸਾਹਮਣੇ ਆਉਣਾ ਇੱਕ ਆਪਣੇ ਆਪ 'ਚੋਂ ਹੈ ਕਿ ਕੀ ਇਹ ਸਬੱਬੀ ਹੋ ਗਿਆ ਜਾਂ ਉਹਨਾਂ ਦੇ ਲਈ ਇੱਕ ਚੁਣੌਤੀ ਬਣੇਗਾ ਹੁਣ ਅਮਰੀਕਾ ਜਾ ਕੇ ਉੱਥੇ ਉਹਨਾਂ ਲਈ ਇਹ ਜਿਹੇ ਕੋਈ ਸਵਾਲ ਖੜੇ ਹੋਣਗੇ। ਸੋ ਲਈ ਜੀ ਇਹ BBC ਦੇ ਹਵਾਲੇ ਨਾਲ ਤੁਸੀਂ ਦੇਖੋਗੇ ਕਿ ਜਿਹੜੇ BBC ਤੇ ਕਾਰਵਾਈ ਕਰ ਸਕਦੇ ਨੇ, ਫਿਰ ਟਵਿੱਟਰ ਨੂੰ ਕਿੱਥੇ ਬਖਸ਼ਣ ਵਾਲੇ ਸੀ। ਇਹ ਜਗ ਜ਼ਾਹਰ ਤਾਂ ਹੋਇਆ ਕਾਫੀ ਕੁਛ। ਜੀ ਜੀ, ਬਿਲਕੁਲ ਬਿਲਕੁਲ। ਜਿਹੜਾ ਤੁਸੀਂ ਆਖਿਰ ਦੇ ਵਿੱਚ ਅਮਰੀਕਾ ਫੇਰੀ ਦਾ ਜ਼ਿਕਰ ਕੀਤਾ ਨਾ, ਉਹ ਚੀਜ਼ਾਂ ਜ਼ਰੂਰ ਇਸ ਚੀਜ਼ ਦੇ ਵਿੱਚ ਫੇਰੀ ਦੇ ਦੌਰਾਨ ਸਾਹਮਣਾ ਕਰਨਾ ਪਊਗਾ ਸਵਾਲਾਂ ਦਾ, ਕਿਉਂਕਿ BBC ਵਾਲਾ ਜਿਵੇਂ ਤੁਸੀਂ ਕਿਹਾ ਉਹ ਜਿਹੜਾ ਐਪੀਸੋਡ ਆ ਮੁੜ ਤਾਜ਼ਾ ਹੋ ਗਿਆ ਇਸ ਟਵਿੱਟਰ ਪ੍ਰਕਰਨ ਦੇ ਲਈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।